USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਨਵੀਰ ਜੀ ਤੇ ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਪ੍ਰੋਗਰਾਮ ਆਪਣਾ ਹਫਤਾਵਾਰੀ ਪ੍ਰੋਗਰਾਮ ਆ ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਦੇ ਹਾਂ। ਕੀ ਚੱਲ ਰਿਹਾ ਹੈ, ਕੀ ਭਵਿੱਖ ਦੇ ਵਿੱਚ ਖੇਤੀਬਾੜੀ ਤਬਦੀਲੀਆਂ ਹੋ ਰਹੀਆਂ ਤੇ ਨਾਲ ਵੱਖ-ਵੱਖ ਜਿਹੜੇ ਐਕਸਪਰਟਸ ਆ ਇੰਡਸਟਰੀ ਦੇ ਉਹਨਾਂ ਨੂੰ ਆਪਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਜਿਹੜਾ ਆ ਉਹ ਨਵੀਆਂ ਜਿਹੜੀਆਂ ਟੈਕਨੋਲੋਜੀਜ਼ ਜਾਂ ਜੋ ਖੇਤੀਬਾੜੀ ਦੇ ਮਾਹਰ ਨੇ ਜੋ ਦੱਸ ਰਹੇ ਨੇ ਕੀ ਹੋ ਰਿਹਾ ਆ ਉਹਦੇ ਬਾਰੇ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾਉਂਦੇ ਆ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੇ ਕੋਈ ਸਵਾਲ ਕੋਈ ਹਿੱਸਾ ਲੈਣਾ ਹੁੰਦਾ ਆ, ਕੋਈ ਵਿਚਾਰ ਸਾਂਝੇ ਕਰਨੇ ਹੁੰਦੇ ਆ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੁੰਦੇ ਆ 408-272 5200 ਦੇ ਉੱਤੇ 4082725200 ਦੇ ਉੱਤੇ ਵੀ। ਤੇ ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕੀ ਕੁਛ ਚੱਲ ਰਿਹਾ ਆ ਖੇਤੀਬਾੜੀ 'ਚ ਉਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਗੱਲਬਾਤ ਜਿਹੜੀ ਆ ਜਸਬੀਰ ਸਿੰਘ ਜੀ ਕਰਦੇ ਆ ਵੀ ਇਸ ਵਾਰ ਦਾ ਜਿਹੜਾ ਸੀਜ਼ਨ ਆ ਜਿੱਦਾਂ ਹੁਣ ਪਤਾ ਵੀ ਸਾਰਾ ਕੁਝ ਰੈਪ ਅਪ ਹੋ ਹੀ ਚੁੱਕਾ ਆ ਜਾਂ ਹੋ ਰਿਹਾ ਆ। ਯੀਲਡਸ ਦੇ ਨੰਬਰ ਆਉਣੇ ਸ਼ੁਰੂ ਜਿਹੜੇ ਹੋਏ ਆ, ਕਿੱਦਾਂ ਦਾ ਜਿਹੜਾ ਉਹ ਝਾੜ ਰਿਹਾ, ਚਾਹੇ ਉਹ ਬਦਾਮਾਂ ਦਾ ਸੀ ਚਾਹੇ ਉਹ ਸੌਗੀ ਦਾ ਸੀਗਾ, ਕਿਸੇ ਲਈ ਗੁੱਡ ਰਿਹਾ ਕਿਸੇ ਲਈ ਬੈਡ ਰਿਹਾ। ਕੀ ਐਵਰੇਜ ਜਾਂ ਆਮ ਲੋਕਾਂ ਦੀ ਗਰਾਊਂਡ ਤੋਂ ਕੀ ਰਿਪੋਰਟ ਆ ਰਹੀ ਹੈ ਖਾਸ ਕਰਕੇ ਯੀਲਡ ਨੂੰ ਲੈ ਕੇ ਜਸਪੀਰ ਜੀ? ਹਾਂਜੀ ਰਾਜਕਨਵੀਰ, ਜੋ ਆਪਾਂ ਦੇਖਦੇ ਆ ਨਾ ਜ਼ਿਆਦਾ ਕਵਰੇਜ ਬਦਾਮਾਂ ਦੀ ਕਰੀ ਦੀ ਆ, ਕਿਉਂ ਏਕਰੇਜ ਕਾਫੀ ਆ ਹੈਨਾ, 1.4 ਮਿਲੀਅਨ ਏਕੜ ਆ ਤੇ ਬਦਾਮਾਂ ਦੀ ਯੀਲਡ ਨਾ ਸਾਲਾਂ ਬੱਧੀ ਘਟੀ ਜਾਂਦੀ ਆ ਹੈਨਾ। ਲਾਸਟ ਈਅਰ ਯੀਲਡ ਜਿਹੜੀ ਆਈ ਸੀ ਉਹ 2.7 ਬਿਲੀਅਨ ਜਿਹੜੀ ਓਫੀਸ਼ਲੀ ਰਿਪੋਰਟ ਕੀਤੀ ਸੀ ਹੈਨਾ। ਕੋਈ 2.6 ਕਹਿੰਦਾ ਸੀ, ਕੋਈ 2.7 ਸੀ। ਜਿਹੜੇ ਨੰਬਰਸ ਆ ਰਹੇ ਆ ਹਲੇ ਅਫੀਸ਼ੀਅਲ ਨੰਬਰ ਤਾਂ ਆਉਣੇ ਆ, ਪਰ ਜੋ ਪ੍ਰੋਸੈਸਿੰਗ ਵਾਲੇ ਨਾ ਹੁਣ ਫਿਨਿਸ਼ ਹੋ ਗਏ ਆ, ਕਈਆਂ ਨੇ ਬਹੁਤ ਜਣ ਦੀ ਕੰਮ ਐਰਕੀ ਛੇਤੀ ਮੁੱਕ ਗਿਆ ਕਿਉਂ ਪ੍ਰੋਡਕਸ਼ਨ ਘੱਟ ਸੀਗੀ। 10 ਤੋਂ 15% ਯੀਲਡ ਹੇਠਾਂ ਆਈ ਆ। ਤੁਸੀਂ 2.7 ਤੋਂ 10-15% ਲਾਵੋ ਯੀਲਡ, ਕੋਈ ਕਹਿੰਦਾ 2.3 ਬਿਲੀਅਨ ਆ, ਕੋਈ ਕਹਿੰਦਾ 2.4 ਬਿਲੀਅਨ ਆ ਹੈਨਾ। ਜਿੰਨੀ ਆਪਾਂ ਪਹਿਲਾਂ ਵੀ ਐਕਸਪੈਕਟ ਕਰਦੇ ਸੀ ਉਹ ਤੋਂ ਵੀ ਘੱਟ ਹੈ ਤੇ ਹੈਨਾ। ਯੀਲਡ ਕਾਫੀ ਘੱਟ ਆਈ ਆ ਹੈਨਾ। ਇਸ ਕਰਕੇ ਜਾਣੀ ਦੀ ਜਿਹੜੀ ਪ੍ਰਾਈਸ ਆ ਨੋਰਮਲੀ ਪ੍ਰਾਈਸ ਉੱਪਰ ਨਹੀਂ ਜਾਂਦੀ ਹੁੰਦੀ, ਡਿਪ ਕਰਦੀ ਹੁੰਦੀ ਆ, ਪਰ ਐਰਕੀ ਪ੍ਰਾਈਸ ਨਾ ਉੱਥੇ ਖੜੀ ਆ ਕਿ ਸਾਰਿਆਂ ਨੂੰ ਹੀ ਪਤਾ ਕਿ ਜਾਂਦੀ ਜਿਹੜੀ ਸਪਲਾਈ ਬੇਸ ਆ ਨਾ ਜਿਹੜਾ ਅਵੇਲੇਬਲ ਆ ਉਹ ਬਹੁਤ ਘੱਟ ਆ। ਕਿਉਂ ਜਿਹੜੇ ਤਾਂ ਇਨਵੈਸਟਰਸ ਪੈਸੇ ਲੈ ਕੇ ਇਨਵੈਸਟ ਕਰਕੇ ਆਪਦੇ ਵੇਅਰਹਾਊਸਾਂ 'ਚ ਰੱਖਦੇ ਆ, ਪ੍ਰਾਈਸ ਉੱਪਰ ਜਾਊ, ਉਹ ਤਾਂ ਇਨਵੈਂਟੋਰੀ ਅੱਡ ਹੀ ਆ ਹੈਨਾ। ਇੱਥੇ ਹੀ ਆਪਾਂ ਨੂੰ ਜ਼ਿਆਦਾ ਕੁਐਸਚਨਸ ਆਉਂਦੇ ਸੀ, ਰਿਜ਼ਰਵ 'ਚ ਕਿੰਨੇ ਆ, ਫਲਾਣੇ ਥਾਂ ਕਿਹਦੇ ਕੋਲੇ ਬਦਾਮ ਆ, ਕਿਹਨੇ ਕਿੰਨੇ ਵੇਚੇ ਆ। ਤੇ ਜਿਹੜੇ ਆਪਣੇ ਮੋਸਟਲੀ ਜਾਣਦੀ ਭਾਈਬੰਦੀ USDA ਆਲਮੰਡ ਬੋਰਡ ਨਾਲ ਪਈ ਆ, ਉਹ ਇਸੇ ਕੁਐਸਚਨਾਂ ਤੇ ਪਈ ਆ ਕਿ ਵੀ ਨਾ ਇਹ ਟਰਾਂਸਪੇਰੈਂਸੀ ਹੈ ਕਿਉਂ ਨਹੀਂ। ਹਾਂਜੀ ਇੱਕ ਤਾਂ ਚਲੋ ਲਾ ਲਓ ਵੀ ਮੈਸ਼ਰ ਮੈਥਡਸ ਲਾ ਲਓ, ਕਿੱਦਾਂ ਮਿਣਦੇ ਆ, ਤੁਹਾਨੂੰ ਕੀ ਪਤਾ ਇਹ ਰਾਈਟ ਆ ਰੋਂਗ ਆ, ਕਿੰਨੇ ਪਰਸੈਂਟ, ਉਹ ਤਾਂ ਸਾਰੀਆਂ ਕੁਐਸਚਨ ਅੱਡ ਆ। ਪਰ ਜਿਹੜੀ ਸਭ ਤੋਂ ਜ਼ਿਆਦਾ ਹੈਗੀ ਆ ਨਾ ਬਈ ਜਿਹੜੇ ਸਭ ਤੋਂ ਵੱਡੇ ਸਪਲਾਈ ਬੇਸ ਸਾਰੇ ਫਾਰਮਰ ਆ, ਉਹਨਾਂ ਨੂੰ ਕੋਈ ਪਤਾ ਨਹੀਂ ਗਾ ਵੀ ਇਸ ਵਕਤ ਜਾਂਦੀ ਸਾਡੇ ਕੋਲੇ ਜਿਹੜੀ ਜਿੰਨੀ ਵੀ ਪ੍ਰੋਡਕਸ਼ਨ ਇਸ ਸਾਲ ਪੈਦਾ ਹੋਈ ਆ ਉਹ ਕਿੱਥੇ ਪਈ ਆ, ਇਹਦੇ ਕੋਲੇ ਆ ਹੈਨਾ। ਕਿੰਨੀ ਸ਼ਿਪ ਹੋਊਗੀ ਨੰਬਰ ਦੱਸ ਦਿੰਦੇ ਆ, ਉਹ ਵੀ ਨੰਬਰ ਈਜ਼ਲੀ ਜਾਣੀ ਦੀ ਹੇਠ ਉੱਤੇ ਹੋ ਸਕਦਾ ਗਾ, ਕਿਉਂ ਕੰਪਨੀਆਂ 2-3 ਕੰਟਰੀਆਂ ਦੇ ਵਿੱਚ ਆਲਰੇਡੀ ਐਸਟੈਬਲਿਸ਼ ਆਪੇ ਹੀ ਹੋਈਆਂ ਗਈਆਂ ਵੀ ਉਹਨਾਂ ਦੀ ਕਾਊਂਟਿੰਗ ਕਿੰਨੀ ਆ ਤੇ ਉਹਦਾ ਫਿਰ ਕਾਫੀ ਆ। ਪਰ ਐਰਕੀ ਜੋ ਜਿੰਨੇ ਕੁ ਡਿਸਕਸ਼ਨ ਹੁੰਦੇ ਆ ਆਪਣੇ ਮੈਂਬਰਾਂ ਨਾਲ, ਫਾਰਮਰਾਂ ਨਾਲ, ਸਾਰਿਆਂ ਨਾਲ, ਉਹ ਇਹੀ ਆ ਵੀ ਜਾਣਦੀ ਪ੍ਰਾਈਸਾਂ ਉੱਪਰ ਜਾਣਗੀਆਂ। ਮੇਨ ਰੀਜ਼ਨ ਆ ਵੀ ਜਾਣਦੀ ਕਿ ਉਨੀ ਸਪਲਾਈ ਹੈ ਨਹੀਂ ਜਿੰਨੀ ਭਾਵਾਂ ਟੈਰਿਫਸ ਲੱਗ ਗਏ ਆ, ਜਿੰਨੀ ਜਾਣੀ ਦੀ ਡਿਮਾਂਡ ਹੈਗੀ ਆ। ਅੱਛਾ। ਤੇ ਜਾਊਗੀ ਹੌਲੀ ਹੌਲੀ ਉੱਪਰ ਨੂੰ ਹੈਨਾ।
ਪਰ ਜਿਹੜਾ ਮੇਨ ਉੱਥੇ ਚੈਲੰਜਸ ਆਪਣੇ ਸਾਰੇ ਆਉਂਦੇ ਆ ਨਾ, ਪ੍ਰਾਈਸ ਤਾਂ ਭਾਵੇਂ $10 ਤੋਂ ਉੱਪਰ ਜਾਊਗੀ ਨੈਕਸਟ ਈਅਰ ਨੂੰ 2026 ਅੱਛਾ, ਹੈ ਨਾ। ਠੀਕ ਆ। ਤੇ ਸਾਰੇ ਹੀ ਐਕਸਪੈਕਟ ਕਰਦੇ ਆ, ਇਹੀ ਡੇਟਾ ਸ਼ੋ ਕਰ ਰਹੇ ਆ, ਹੈ ਨਾ। ਹੂੰ, ਤੇ ਦੂਸਰਾ ਜਿਹੜਾ ਮੈਸੇजेस ਆ ਰਹੇ ਆ ਉਹ ਹੈਗੇ ਆ ਕਿ ਜਿੰਨੇ ਇੱਥੇ ਓਵਰ ਕੈਪੈਸਿਟੀ ਹੋਈ ਆ ਪ੍ਰੋਸੈਸਿੰਗ ਦੀ, ਸਾਰਿਆਂ ਦੇ ਪ੍ਰੋਸੈਸਿੰਗ ਪਲਾਨ ਫੁੱਲ ਟਾਈਮ ਨਹੀਂ ਚੱਲਦੇ। ਜਿੱਦਾਂ ਹੁਣ ਆਪਾਂ ਦੇਖੋ ਅਗਸਤ ਸ਼ੁਰੂ ਹੋਏ ਸੀ, ਹਲੇ ਦਸੰਬਰ ਸ਼ੁਰੂ ਹੋਈ ਆ, ਸਾਰਿਆਂ ਬਾਲਿਆਂ ਦੇ ਕੰਮ ਮੁੱਕ ਚੁੱਕੇ ਆ, ਹੂੰ, 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 ਹਨਾ। ਵੀ ਬੇਸਿਕਲੀ ਤੁਸੀਂ ਦੇਖ ਸਕਦੇ ਆ ਫਾਰਮਰ ਵੀ ਜਾ ਕੇ ਜਿਹਦੇ ਪ੍ਰੋਸੈਸਿੰਗ ਦੇ ਬਾਹਰ ਕਿੰਨੀਆਂ ਕੁ ਕਾਰਾਂ ਖੜੀਆਂ, ਹਨਾ। ਹੂੰ, ਜੇ ਹੂੰ, ਹੂੰ, ਨਵੰਬਰ ਸੀ, ਹੁਣ ਉਹ ਬੇਸਿਕਲੀ ਖਾਲੀ ਹੋਏ ਪਏ ਆ। ਓਕੇ। ਤੇ ਇਹ ਕਈ ਗੇਮਸ ਚੱਲ ਰਹੀਆਂ ਇਹਦੇ ਨਾਲ ਕਿ ਨਾ ਬਦਾਮਾਂ ਦੀ ਤਾਂ ਯੀਲਡ ਬਹੁਤ ਘੱਟ ਆਈ ਆ, 3 ਸਾਲਾਂ 'ਚ ਲਗਾਤਾਰ ਡਿੱਗਦੀ ਆਈ ਆ, ਹਨਾ। ਅੱਛਾ, ਤੇ ਗਾਹਾਂ ਨੂੰ ਜਿਹੜੀ ਡਾਇਰੈਕਸ਼ਨ ਆ ਉਹ ਸਿਮਿਲਰ ਲੱਗ ਰਹੀ ਆ ਬੇਸਡ ਅਪੋਨ ਯੀਲਡ ਘਟਣ ਦਾ ਕਾਰਨ ਕੀ ਆ ਰਿਹਾ ਆ? ਮਤਲਬ ਕੀ ਡਾਇਗਨੋਸ ਕੀ ਹੋ ਰਿਹਾ ਆ? ਇਹਦੇ 1-2 ਕਾਰਨ ਕਾਫੀ ਜਿਹੜੇ ਜਾਣਦੀ ਹੈਗੇ ਆ, ਜਿਹੜੇ ਕਿਸੇ ਤੋਂ ਵੀ ਅੰਡਰਸਟੂਡ ਨਹੀਂ ਹੋਏ ਵੇ। ਹੂੰ, ਹੂੰ, ਅਸੀਂ ਕਹਿ ਦੇਈਦਾ ਵੀ ਸਾਡੇ ਨਾ ਕਲਾਈਮੇਟ ਇੰਪੈਕਟ ਹੋਇਆ, ਮੋਸਟਲੀ ਆਪਾਂ ਹੀਟ ਦੇ ਮੋਸਟਲੀ ਪਾਣੀ ਦੇ ਕੁਐਸਚਨ ਕਰਦੇ ਆ। ਹੂੰ, ਪਰ ਜਿਹੜੇ ਜਾਣਦੀ এনवायरमेंट ਉੱਦਾਂ ਵੀ ਜਾਣਦੀ, ਜਿਹੜਾ ਸਾਡੀ ਹਿਊਮਿਡਿਟੀ ਘਟ ਗਈ, ਟੈਂਪਰੇਚਰ ਮਾੜਾ ਮੋਟਾ ਵੱਧ ਗਿਆ, ਜਿਹੜੇ ਉਹਨਾਂ ਦੇ ਇਫੈਕਟ ਆ ਨਾ, ਉਹ ਇਫੈਕਟ ਜਾਣਦੀ ਕਾਫੀ ਹਲੇ ਫੀਲ ਹੋ ਰਹੇ ਆ, ਅੱਛਾ, ਹਨਾ। ਵੀ ਜਾਣਦੀ ਉਹਨਾਂ ਦੀ ਹਲੇ ਬਾਹਲੀ ਇੱਕ ਤਾਂ ਸਟੱਡੀ ਨਹੀਂ ਹੋਈ, ਹਨਾ। ਤੇ ਦੂਸਰੀ ਜਿਹੜੀ ਕਲਾਈਮੇਟ ਆ ਥੋੜੀ ਘਣੀ ਸ਼ਿਫਟ ਹੋਣ ਦੇ ਨਾਲ ਨਾ, ਜਿਹੜੇ ਜਾਣਦੀ ਪਲਾਂਟਸ ਆ ਉਹਨਾਂ ਦੀ ਵੀ ਜਿਹੜੀ ਅਡਾਪਸ਼ਨ ਆ ਉਹ ਅਡਾਪਟ ਨਹੀਂ ਕਰ ਸਕੇ ਉਸ ਤਰ੍ਹਾਂ। ਹੂੰ, 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 ਤੇ ਤੀਸਰਾ ਜਿਹੜਾ ਮੇਨ ਕੁਐਸਚਨ ਆਉਂਦਾ ਗਾ, ਵੀ ਜਿਹੜੇ ਅਸੀਂ ਪਹਿਲਾਂ ਸਟੱਡੀਜ਼ ਜਿੰਨੀਆਂ ਵੀ ਹੋਈਆਂ ਵੀਆਂ, ਵੀ ਜਿਹੜੇ ਅੱਡੋ-ਅੱਡ ਪਲਾਂਟ ਆ ਉਹਨਾਂ ਦੇ ਰੂਟ ਸਿਸਟਮ ਆ, ਉਹ ਕਿਹੜੇ এনवायरमेंट 'ਚ ਉਹ ਕਿੱਦਾਂ ਪਰਫਾਰਮੈਂਸ ਕਰਦੇ ਆ, ਹੂੰ, ਹਨਾ। ਹੂੰ, ਜਿਹੜੇ ਪਹਿਲਾਂ ਉਹਨਾਂ ਨੇ ਕੋਰਨਰ ਕੇਸ ਕਰਕੇ ਨਾ ਵੀ ਇਹ ਤਾਂ ਜਾਣਦੀ ਕਿਤੇ ਹੋਣੇ ਨਹੀਂ, ਪਾਸੇ ਜੇ ਹੋਏ ਵੇ ਆ, ਉਹ ਹੁਣ ਮੇਨ ਸਟ੍ਰੀਮ 'ਚ ਆਉਣੇ ਸ਼ੁਰੂ ਹੋ ਗਏ ਆ, ਹਨਾ। ਹੂੰ, ਤੇ ਜਦੋਂ ਮੇਨ ਸਟ੍ਰੀਮ 'ਚ ਆਉਂਦੇ ਆ ਤੇ ਫਿਰ ਉਹ ਡੇਟੇ ਨੂੰ ਬਹੁਤ ਸ਼ਿਫਟ ਕਰ ਰਹੇ ਆ, ਹੂੰ, ਹੂੰ, ਹਨਾ। ਤੇ ਐਰਕੀ ਜਿਹੜੇ ਆਪਾਂ ਇਫੈਕਟ ਦੇਖੀਏ, ਜਿਹੜੇ ਮੇਨ ਕਾਸ ਤੋਂ ਪਏ ਆ, ਸਾਈਜ਼ ਬਹੁਤ ਘਟਿਆ, ਹਨਾ। ਹੂੰ, ਜਿੱਥੇ ਅੱਗੇ ਸਾਈਜ਼ ਵੱਡਾ ਹੁੰਦਾ ਸੀ, ਐਰਕੀ ਸਾਈਜ਼ ਛੋਟਾ ਹੋਇਆ। ਟਰਨ ਆਊਟ ਜਿੱਥੇ ਕਿਹਾ ਜਾਂਦਾ ਉਹ ਬਹੁਤ ਘੱਟ ਆ। ਹੂੰ, ਤੇ ਘਟਣ ਦਾ ਰੀਜ਼ਨ ਇਹੀ ਆ ਕਿ ਜਿਹੜੀ ਜਿੰਨੀ ਉਹਨਾਂ ਨੂੰ ਨਾ ਮੇਨਲੀ ਜਿਹੜੀ ਚੀਜ਼ ਭਾਰ ਵਧਾਉਂਦੀ ਆ, ਸਾਈਜ਼ ਵਧਾਉਂਦੀ ਆ, ਉਹ ਪੋਟੈਸੀਅਮ ਆ। ਅੱਛਾ, ਇਹ ਦਰਖਤ ਨੇ ਉਹ ਪੋਟੈਸੀਅਮ ਕਿੰਨੀ ਕੁ ਚੱਕੀ, ਕਿੰਨੀ ਕੁ ਮਿਲੀ, ਹੂੰ, ਹਨਾ। ਉੱਥੇ ਫਿਰ ਸੋਇਲ ਦੀਆਂ ਇਸ਼ੂ ਆ ਜਾਂਦੀਆਂ, ਜਿਹੜੀ ਆਪਾਂ ਅੱਗੇ ਕਹਿੰਦੇ ਆ ਨਾ ਵੀ ਸੋਇਲ ਕੰਟੈਮੀਨੇਟਡ ਹੋ ਰਹੀ ਆ, ਸੋਇਲ ਜਾਣੀ ਦੀ ਉਹ ਤੁਸੀਂ ਕੁਝ ਵੀ ਪਾ ਦਿਓ, ਉਹ ਚੱਕ ਨਹੀਂ ਓਨਾ ਹੋ ਰਿਹਾ। ਇਹਨਾਂ ਚੀਜ਼ਾਂ ਦੇ ਬਹੁਤ ਹੀ ਜ਼ਿਆਦਾ ਇਫੈਕਟ ਆ। ਹੂੰ, ਤੇ ਦੂਸਰਾ ਜਿਹੜੇ ਇਹ ਸਕੇਜੂਲ ਆ ਹੁਣ ਫਾਰਮਿੰਗ ਦਾ ਨਾ, ਇਹ ਅੱਗੇ ਬੜਾ ਡਿਫਾਈਨ ਜਿਹਾ ਸਕੇਜੂਲ ਹੁੰਦਾ ਸੀਗਾ ਵੀ ਇਸ ਟਾਈਮ ਮੀਂਹ ਪੈਣਾ, ਇਸ ਟਾਈਮ ਹਫ਼ਤਾ 2 10 ਦਿਨ ਉਰੇ ਪਰੇ ਹੋ ਜਾਂਦਾ ਸੀ। ਪਰ ਹੁਣ ਤੁਸੀਂ ਦੇਖ ਲਓ ਆ ਸਾਰੇ ਦਸੰਬਰ 'ਚ ਮੀਂਹ ਹੀ ਹੈ ਨੀਗਾ। ਹੂੰ, ਇਸ ਵਾਰ ਡਰਾਈ ਰਹਿਣਾ ਕਹਿੰਦੇ, ਇਸ ਨਵੰਬਰ 'ਚ ਪੈ ਗਿਆ, ਆਪਣਾ ਖੁਸ਼ ਹੋ ਗਏ, ਆਪਾਂ ਨਜ਼ਰ ਹੀ ਲਾ ਲਈ। ਹਾਂ, ਇਹ ਵੀ ਹੋ ਸਕਦਾ ਸੀ ਜਨਵਰੀ 'ਚ ਵੀ ਨਾ ਪਵੇ, ਹੈਨਾ। ਹੂੰ, ਹੂੰ, ਤੇ ਹੂੰ, ਹੂੰ, ਹੁਣ ਜਿਹੜੀ ਐਲੋਕੇਸ਼ਨ ਕੀਤੀ ਆ ਸਟੇਟ ਨੇ 10% ਹਲੇ ਕੀਤੀ ਆ ਫਾਰਮਰਾਂ ਨੂੰ। ਹਾਂਜੀ, ਦੈਟਸ ਇਟ। ਤੇ ਸੋ ਹਾਂ, ਉਹਦਾ ਮਤਲਬ ਕੀ ਹੁੰਦਾ 10% ਐਲੋਕੇਸ਼ਨ ਦਾ? ਜਿੰਨਾ ਜਾਣਦੀ ਪਾਣੀ ਤੁਸੀਂ ਮੰਗਦੇ ਅਵੇਲੇਬਲ ਚਾਹੀਦਾ, ਉਹਦਾ 10% ਹਿੱਸਾ ਹੀ ਦੇਣਾ ਗਾ, 90% ਤੁਸੀਂ ਪੰਪ ਕਰੋ। ਅੱਛਾ, ਸਿਰਫ 10% ਹੀ ਮਿਲਣਾ ਹੈ, ਠੀਕ ਹਾਂ, ਆ। ਕਰਕੇ ਇਸ ਟਾਈਮ ਨਾ 2 ਚੀਜ਼ਾਂ ਦੇ ਇਫੈਕਟ ਬਹੁਤ ਪੈ ਰਹੇ ਆ। ਇੱਕ ਤਾਂ ਮੀਂਹ ਘੱਟ ਪਿਆ ਗਾ, ਗਰਾਊਂਡ 'ਚ ਪਾਣੀ ਘੱਟ ਜਾ ਰਿਹਾ। ਹੂੰ, ਹੂੰ, ਦੂਸਰਾ ਇਸ ਵਾਸਤੇ ਸਨੋ ਨਹੀਂ ਪੈ ਰਹੀ। ਸਟੋਰਮ ਨਹੀਂ ਆ ਰਿਹਾ ਕੋਈ ਵੀ। ਸਟੋਰਮ ਨਹੀਂ ਆ ਰਿਹਾ, ਉਹਦੇ ਆਪਦੇ ਰੀਜ਼ਨਸ ਆ, ਕਾਫੀ ਸਟੱਡੀਜ਼ ਹੋਈਆਂ ਹੈਗੀਆਂ, ਜਿਹੜੇ ਵਿੰਡ ਪੈਟਰਨਸ ਆ ਉਹ ਚੇਂਜ ਹੋ ਗਏ ਆ, ਉਹਦੇ ਕਰਕੇ ਜਿਹੜਾ ਇੱਥੇ ਕਲਾਊਡ ਜਿਹਾ ਬਣਿਆ ਵੈਲੀ ਦੇ ਵਿੱਚ, ਇਹ ਨਾ ਹੀ ਮੂਵ ਹੋ ਰਿਹਾ, ਇਹੋ ਜਿਹੀ ਠੰਡ ਆ। ਤੇ ਦੂਸਰਾ ਇਹ ਦੇਖੋ ਹਲੇ ਟਰੀਆਂ ਦੇ ਨਾ ਡੋਰਮਟ ਜਾਣ ਲਈ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਪੱਤੇ ਹਰੇ ਆ। ਨਹੀਂ, ਹੁਣ ਆ ਜਿਹੜੀ ਆਪਣੇ ਸੈਂਟਰਲ ਵੈਲੀ 'ਚ ਜਿਹੜੀ ਟਿਊਲ ਫੌਗ ਹੈਗੀ ਆ, ਉਹਦੇ ਨਾਲ ਹੁਣ ਠੰਡ ਤਾਂ ਹੋ ਹੀ ਰਹੀ ਆ।
ਰਾਤ ਦੇ ਟੈਂਪਰੇਚਰ ਵੀ ਡਾਊਨ ਹੋ ਰਹੇ ਆ, ਇਨਫੈਕਟ ਅੰਡਰ 40 ਵੀ ਚਲੇ ਗਏ। ਸੋ ਅਜੇ ਵੀ ਡੋਰਮੈਂਸੀ 'ਚ ਪ੍ਰੋਬਲਮ? ਉਹ ਫਰਾਸਟ ਨਹੀਂ ਪੈ ਰਹੀ ਨਾ। ਅੱਛਾ, ਕੋਹਰਾ ਪੈਣਾ ਚਾਹੀਦਾ ਹੈ। ਕੋਹਰਾ ਪੈਣਾ ਚਾਹੀਦਾ ਜਾਣਦੀ। ਹੁਣ ਜਿਹੜੇ ਟਰੀ ਆ ਦੇਖੋ, ਗ੍ਰੇਪਸ ਆ, ਇਸ ਵਕਤ ਪ੍ਰੂਨਿੰਗ ਸ਼ੁਰੂ ਹੋ ਜਾਂਦੀ ਆ, ਉਹ ਕਰ ਨਹੀਂ ਸਕਦੇ ਬੰਦੇ, ਕਿਉਂ? ਫਰਾਸਟ ਨਹੀਂ ਪਈ, ਉਹ ਪੱਤੇ ਨਹੀਂ ਝੜ ਰਹੇ। ਪੱਤੇ ਲੱਗੇ ਆ, ਸਹੀ ਗੱਲ ਆ ਜੀ। ਹੈਨਾ, ਪੂਰੇ ਪੂਰੇ ਨਹੀਂ ਝੜੇ ਅਜੇ। ਹਾਂ, ਪੂਰੇ ਨਹੀਂ ਝੜੇ, ਬਦਾਮਾਂ ਦੇ ਪੂਰੇ ਨਹੀਂ ਝੜੇ ਹਲੇ, ਪਿਸਤੇ ਦੇ ਉਹ ਵੀ ਨਹੀਂ ਝੜੇਗੇ, ਹੈਨਾ। ਨਹੀਂ ਤਾਂ ਹੁਣ ਟਰੀ ਨੰਗੇ ਜੇ ਹੋ ਜਾਂਦੇ ਆ। ਜਿਹੜੇ ਸਾਰੇ ਨਾ ਕਿਊਮੂਲੇਟਿਵ ਇਫੈਕਟਸ ਹੈਗੇ ਆ। ਤੇ ਦੂਸਰਾ ਇਹ ਹੈਗਾ ਗਾ ਕਿ ਜਨਰਲੀ ਜਦੋਂ ਨਾ ਤੁਸੀਂ ਆਪਣੇ ਜਿਹੜਾ ਪਿਛਲੇ ਸਾਲ ਮੀਂਹ ਵੀ ਪਿਆ ਗਾ, ਉਹ ਲੇਟ ਜਿਹਾ ਪਿਆ, ਹਨਾ। ਜਦੋਂ ਜਾਂਦੀ ਮਾਰਚ ਆ ਗਈ ਨਾ, ਬਲੂਮਿੰਗ ਸ਼ੁਰੂ ਹੋ ਗਈ, ਫਿਰ ਮੀਂਹ ਘਣੀ ਬੜਾ ਆਇਆ ਉਦੋਂ, ਹਨਾ। ਉਦੋਂ ਤਾਂ ਜਾਣੀ ਦੀ ਹੇਲ ਵੀ ਕਾਫੀ ਪਏ, ਕਈਆਂ ਥਾਵਾਂ ਤੇ ਪਈ, ਹਿੱਟ ਕੀਤਾ। ਉਹਦੇ ਨਾਲ ਵੀ ਯੀਲਡਾਂ ਬਹੁਤ ਘਟੀਆਂ, ਹਨਾ। ਪਰ ਜਦੋਂ ਉਹ ਪੈਂਦਾ ਨਾ, ਉਹ ਤੁਹਾਨੂੰ ਸਕੁਈਜ਼ ਕਰ ਦਿੰਦਾ। ਅੱਗੇ ਲੋਕ ਕਰਦੇ ਕੀ ਸੀ ਨਾ, ਬਾਹਲਾ ਯੂਜ਼ ਕਰਦੇ ਹੁੰਦੇ ਸੀ ਕੰਪੋਸਟ, ਤੇ ਬਾਹਲਾ ਯੂਜ਼ ਕਰਦੇ ਸੀ ਐਸਓਪੀ। ਐਸਓਪੀ ਹੈਗਾ ਪੋਟੈਸੀਅਮ, ਤੇ ਕੰਪੋਸਟ ਕਿਉਂ? ਵੈਦਰ ਦਾ ਇੰਨਾ ਇਫੈਕਟ ਜਿਹਾ ਨਹੀਂ ਸੀ ਹੁੰਦਾ, ਗਰਾਊਂਡ 'ਚੋਂ ਹੌਲੀ ਹੌਲੀ ਚੱਕ ਹੋ ਜਾਂਦਾ ਸੀ। ਹੁਣ ਕੀ ਹੋਣ ਲੱਗਿਆ ਗਾ ਕਿ ਨਾ, ਮੋਸਟਲੀ ਇੱਕ ਤਾਂ ਅਫੋਰਡੇਬਿਲਿਟੀ ਦੇ ਕੁਐਸਚਨ ਆਉਂਦਾ। ਸਾਰੇ ਫਾਰਮਰ ਇੰਨੇ ਤੰਗੀ ਦੇ ਵਿੱਚ ਆ, ਉਹ ਜਿੰਨੀ ਚੀਜ਼ ਚਾਹੀਦੀ ਉਹ ਪਾ ਹੀ ਨਹੀਂ ਸਕਦੇ। ਓਕੇ। ਹੈਨਾ, ਜਿਹੜੇ ਉਹ ਨਹੀਂ ਪਾਉਂਦੇ, ਤੁਸੀਂ ਸ਼ਾਰਟਕਟ ਲੈਂਦੇ ਆ ਵੀ ਚੱਲ ਐਤਕੀ ਪੈਸੇ ਨਹੀਂ, ਥੋੜੇ ਜਿਹਾ ਇੰਨੇ ਕੁ ਨਾਲ ਸਾਰ ਲਓ। ਉਹ ਫਿਰ ਤੰਗੀ ਆ ਘਟਦੀ ਨਾ, ਉਹ ਬੂਟੇ ਦੇ ਵਿੱਚ ਇਉਂ ਨਹੀਂ ਵੀ 1 ਸਾਲ ਪਾ ਦਿਓ ਚੱਕ ਹੋ ਜਾਓ, ਉਸੇ ਹੀ ਉਹ ਕਰਵ ਤੇ ਫਿਰ ਚੱਕ ਹੋਣੀ ਆ। ਠੀਕ ਹੈ। ਵੀ ਜੇ ਹੁਣ ਤੁਸੀਂ 2 ਸਾਲ ਨਹੀਂ ਪਾਇਆ ਨਾ, ਤੁਹਾਨੂੰ ਅਗਲੇ 2 ਤੋਂ 3 ਸਾਲ ਲੱਗਣਗੇ ਬੂਟਿਆਂ ਨੂੰ ਉੱਥੇ ਜਾਣ ਨੂੰ ਜਿੱਥੇ ਉਹ ਸੀਗੇ, ਹਨਾ। ਤੇ ਮੋਸਟਲੀ ਫਾਰਮਰਾਂ ਨੇ ਜਾਣਦੀ ਬਹੁਤ ਘੱਟ ਪਾਇਆ, ਜਾਣਦੀ ਇੱਥੇ KTS ਕਹਿ ਦਿੰਨੇ ਆ, ਪੋਟੈਸੀਅਮ 10-20 ਗੇਲਣਾ ਪਾਤੀਆਂ, ਕਿਸੇ ਨੇ 30 ਪਾਤੀਆਂ। ਉਹ ਪ੍ਰੋਡਿਊਸ ਕਰਦੀਆਂ ਇੱਕ ਜਾਣਦੀ 70 ਕੁ ਗੈਲਨ ਪਾਉਂਡ ਚਾਹੀਦੇ ਆ, 1000 ਪਾਉਂਡ ਪ੍ਰੋਡਿਊਸ ਕਰਨ ਨੂੰ। ਅੱਛਾ। ਤੁਸੀਂ ਜਾਣਦੀ ਘੱਟੋ ਘੱਟ ਉਹ 100 ਅੱਬਲ ਤਾਂ 200 ਮੰਗਦੇ ਆ ਪਾਉਂਡ ਨਾਈਟ੍ਰੋਜਨ, 200 ਪੋਟੈਸੀਅਮ, 250 ਹੋਵੇ ਤੇ 80 ਪਾਉਂਡ ਫਾਸਫੋਰਸ ਹੋਵੇ, ਹਨਾ। ਜਦੋਂ ਉਹ ਤੁਸੀਂ ਨਹੀਂ ਪਾਉਂਦੇ, ਉਹਨਾਂ ਦੇ ਪ੍ਰੋਬਲਮ ਬੜੀ ਆਉਂਦੀ ਹੈ ਚੱਕਣ ਦੀ। ਇਹਦਾ ਮਤਲਬ ਸ਼ਾਰਟਕਟ ਲੈ ਲਈ, ਥੋੜੇ ਪੈਸੇ ਸੇਵ ਕਰ ਲਏ, ਪਰ ਜਿਹੜੀ ਯੀਲਡ ਆ ਫਿਰ ਉਹ ਜਿਨ੍ਹਾਂ ਦੀ 2500-2700 ਸੀ, ਜਦੋਂ 1500 ਤੇ ਆ ਜਾਂਦੀ ਆ, ਉਹਦਾ ਇਫੈਕਟ ਬਹੁਤ ਜ਼ਿਆਦਾ, ਠੀਕ ਹੈ। ਹਨਾ। ਇਹ ਡਾਊਨਵਰਡ ਇਫੈਕਟ ਆ। ਤੇ ਦੂਸਰੀ ਇਹ ਵੀ ਚੀਜ਼ ਆ ਕਿ ਜਿਹੜੇ ਕਾਰਪੋਰੇਟਸ ਆਪਾਂ ਜਿਨ੍ਹਾਂ ਨੂੰ ਕੰਪੇਅਰ ਕਰਦੇ ਆ, ਮੈਂ ਉਹਨਾਂ ਦੇ ਵੀ ਚੈੱਕ ਕਰਦਾ ਸੀ ਕਿ ਉਹਨਾਂ ਦੀ ਯੀਲਡ ਵੀ ਘਟੀ ਆ, ਕਿ ਸਾਰੇ ਆਮ ਹੀ ਜਿਹੜੇ ਫੈਮਿਲੀ ਫਾਰਮਰ ਉਹਨਾਂ ਦੀ ਬਹੁਤ ਘੱਟ ਘਟੀ ਆ। ਅੱਛਾ। ਹਨਾ, ਜਦੋਂ ਦੇਖੋ ਨਾ ਕਿ ਉਹ ਮੈਨੇਜ ਕਰ ਜਾਂਦੇ ਆ ਇਹੋ ਜਿਹੇ ਕੰਡੀਸ਼ਨਸ, ਜਿਹੜੇ ਕਾਰਪੋਰੇਟ ਨੇ। ਹਾਂ, ਜਿਹੜੀ ਜ਼ਿਆਦਾ ਘਟੀ ਹੈ, ਤੁਸੀਂ ਕਹਿੰਦੇ ਵੀ ਉਹ ਫੈਮਿਲੀ ਫਾਰਮ ਵਾਲਿਆਂ ਦੀ ਹੈ, ਜਿਨ੍ਹਾਂ ਨੂੰ ਬਜਟ ਰਿਸਟ੍ਰੇਂਟ ਹੈ। ਇੱਕ ਤਾਂ ਬਜਟ ਕੰਸਟ੍ਰੇਂਟਸ ਆ ਗਏ, ਦੂਸਰਾ ਪਤਾ ਨਹੀਂਗਾ, ਹਨਾ। ਤੀਸਰਾ ਜਿਹੜੀਆਂ ਹੁਣ ਫਰਟੀਲਾਈਜ਼ਰ ਕੰਪਨੀਆਂ ਗਈਆਂ, ਉਹ ਵੀ ਜਾਣੀ ਦੀ ਬੇਸ ਤੋਂ ਹਿੱਲ ਚੁੱਕੀਆਂ ਗਈਆਂ। ਉਹਨਾਂ ਦਾ ਹਿੱਲਣ ਦਾ ਇਹੀ ਹੈ ਨਾ ਕਿ ਬਾਹਲੇ ਜਿਹੜੇ ਫਾਰਮਰ ਆ, ਉਹਨਾਂ ਨੇ ਪੇ ਨਹੀਂ ਕੀਤਾ। ਉਹ ਆਪ ਵੀ, ਜਦੋਂ ਆਪਾਂ ਅੱਗੇ ਗੱਲਾਂ ਕਰਦੇ ਸੀ 10 ਮਿਲੀਅਨ ਲੂਜ਼ ਕੀਤਾ, ਕਿਸੇ ਨੇ 30 ਵੀ ਕੀਤਾ ਸੀ। ਉਹ ਮੇਕਅਪ ਕਰਨ ਦੀ ਟਰਾਈ ਕਰਦੇ ਆ ਕਿ ਅਗਲੇ ਸਾਲ ਨੂੰ ਪ੍ਰਾਈਸ ਵਧਾ ਦਿਓ। ਉਹ ਪ੍ਰਾਈਸ ਵਧਾਉਂਦੇ ਆ ਤੇ ਲੋਕ ਉਹ ਘੱਟ ਬਾਏ ਕਰਦੇ ਆ, ਉਹਨੇ ਕਿਉਂ? ਬਜਟ ਤਾਂ ਉਨਾ ਹੀ ਆ, ਜੇਬ ਇਜਾਜ਼ਤ ਨਹੀਂ ਦਿੰਦੀ। ਉਹ ਜਿਹੜਾ ਡਾਊਨਵਰਡ ਇਫੈਕਟ ਪੈ ਰਿਹਾ ਨਾ, ਇਹ ਸਲੋਲੀ ਹੁਣ ਇਸ ਵਕਤ ਆਪਣੀ ਵੈਲੀ ਦੇ ਵਿੱਚ ਸਭ ਕਰਾਪਸ ਤੇ ਦਿਸ ਰਿਹਾ। ਜਿਹੜੇ ਅਸੀਂ ਕਹਿੰਦੇ ਆ ਨਾ ਵੀ ਜਾਣੀ ਜਿਹੜਾ ਲਾਉਨੇ ਆ ਵੀ ਕਨਕਲੂਜਨ ਵੀ ਫੈਮਿਲੀ ਫਾਰਮ ਜਾਣੀ ਦੀ ਸਲੋ ਜਾਣ ਦੀ ਪਾਸੇ ਹੋ ਰਹੇ ਆ ਮਾਰਕੀਟ ਦੇ ਵਿੱਚੋਂ। ਉਹਦਾ ਮੇਨ ਹੀ ਰੀਜ਼ਨ ਇਹ ਆ ਕਿ ਜਿਹਦੇ ਜਾਣੀ ਦੀ ਕਾਸਟ ਇਫੈਕਟਿਵ, ਜਿਨ੍ਹਾਂ ਕੋਲੇ ਪੈਸੇ ਹੈਗੇ ਉਹਨਾਂ ਨੇ ਲਾ ਲੈਣੇ, ਯੀਲਡ ਇੱਕੋ ਜਿਹੀ ਰੱਖਣੀ ਆ, ਜਿੱਥੇ ਨਹੀਂ ਉੱਥੇ ਡਿੱਗ ਪੈਣੀ ਆ, ਹਨਾ। ਤੇ ਇਸ ਵਕਤ ਉਹਦੇ ਨਾਲ ਦੂਸਰਾ ਇਹ ਵੀ ਆ ਕਿ ਜਿਹੜੇ ਅੱਗੇ ਕ੍ਰਾਪ ਲੋਨ ਸੀਗੇ, ਅੱਗੇ ਹਰ ਇੱਕ ਬੈਂਕ ਕ੍ਰਾਪ ਲੋਨਸ ਦੇ ਦਿੰਦੀ ਸੀਗੀ ਵੀ ਭਾਈ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਇਸ ਵਕਤ, ਤੇ ਸਾਨੂੰ ਜਦੋਂ ਹਾਰਵੈਸਟ ਆ ਗਈ ਉਦੋਂ ਦੇ ਦਿਓ। ਠੀਕ ਹੈ।
ਇਸ ਵਕਤ ਮੈਜੋਰਿਟੀ ਬੈਂਕਾਂ ਇੰਨਾ ਨੈਟ ਪੈਕ ਕਰ ਰਹੀਆਂ, ਉਹ ਕ੍ਰਾਪ ਲੋਨ ਨਹੀਂ ਦੇ ਰਹੀਆਂ। ਹੂੰ। ਹਨਾ, ਕਿਉਂ? ਉਹਨਾਂ ਦਾ ਕਾਨਫੀਡੈਂਸ ਹੈ ਨਹੀਂਗਾ ਇਹਨਾਂ ਚੀਜ਼ ਤੇ। ਜਦੋਂ ਕ੍ਰਾਪ ਲੋਨ ਹੈ ਨਹੀਂ ਪਾਕਟ ਦੇ ਵਿੱਚੋਂ ਸਪੈਂਡ ਕਰਨ ਨੂੰ, ਆਪਣੇ ਵੀ ਜਿਹੜੇ ਪੱਗ ਦੇ ਵੀ ਕਈ ਮੈਂਬਰ ਹੈਗੇ ਆ, ਮੇਰੇ ਬਹੁਤਿਆਂ ਨਾਲ ਗੱਲਾਂ ਹੁੰਦੀਆਂ, ਉਹਨਾਂ ਦਾ ਮੇਨ ਰੀਜ਼ਨ ਇਹ ਹੈਗਾ ਕਿ ਅਸੀਂ 20-25% ਜ਼ਿਆਦਾ ਕਾਸਟ ਦੇ ਦਿਆਂਗੇ ਫਰਟੀਲਾਈਜ਼ਰ ਕੰਪਨੀਆਂ ਨੂੰ, ਪਰ ਉਹ ਸਾਡੇ ਤੋਂ ਪੈਸੇ ਐਂਡ ਤੇ ਲੈ ਲੈਣ। ਅੱਛਾ, ਠੀਕ ਆ। ਹੂੰ। ਉਹਦੇ ਜਿਹੜੇ ਡਾਊਨਵਰਡ ਇਫੈਕਟ ਪੈ ਰਹੇ ਆ ਨਾ, ਉਹ ਹੌਲੀ-ਹੌਲੀ ਜਾਣਦੀ ਉਹਦੀ, ਜਿੱਦਾਂ ਆਪਾਂ ਸਲੋ ਡੈਥ ਕਹਿ ਦਿੰਦੇ ਆ ਨਾ, ਉਹ ਜਾਣਦੀ ਸਕੁਈਜ਼ ਹੋ ਰਿਹਾ। ਹੂੰ। ਉਹਦੇ ਨਾਲ ਫਿਰ ਯੀਲਡ ਘੱਟ ਆਉਂਦੀ ਆ ਤੇ ਫਿਰ ਦੂਸਰਾ এনवायरमेंट ਇੰਪੈਕਟਸ ਉਹ ਤੋਂ ਟਾਪ ਹੋ ਜਾਂਦੇ ਆ। ਹੂੰ, 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 ਹੂੰ। ਤੇ ਜਿੱਦਾਂ ਐਤਕੀ ਪਿਛਲੇ ਵਾਰੀ ਠੰਡ ਰਹੀ ਆ, ਜੇ ਐਤਕੀ ਉੱਦਾਂ ਰਹੀ, ਫਿਰ ਜਿਹੜੇ ਜਾਂਦੀ ਪੈਸਟੀਸਾਈਡ, ਜਿੱਦਾਂ ਲਾਸਟ ਵੀਕ ਭੈਣ ਜੀ ਆਏ ਸੀ ਐਪਟੋਮੋਲੋਜਿਸਟ ਆ, ਉਹਨਾਂ ਨੇ ਦੱਸਿਆ ਉਹ ਡਿਜ਼ੀਜ਼ ਤਾਂ ਆਉਣੀਆਂ ਹੀ ਆ ਐਤਕੀ ਹੁਣ। ਹੂੰ, 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 ਜੇ ਹੂੰ। ਉਹਨਾਂ ਨੂੰ ਨਾ ਕੰਟਰੋਲ ਕੀਤਾ, ਸਪਰੇਆਂ ਕੀਤੀਆਂ, ਤਾਂ ਫਿਰ ਉਹ ਯੀਲਡ ਡਿੱਗੇਗੀ, ਹੈਨਾ? ਸੋ ਵੈਲੀ ਹੂੰ। ਵਿੱਚ ਨਾ ਬਹੁਤ ਜਾਣੀ ਦੀ ਡਿਫਰੈਂਸਿਸ ਆ, ਵੀ ਕਿਸੇ ਦੇ ਤਾਂ ਹਾਂ 2500 3000 ਪਾਉਂਡ ਵੀ ਆਏ ਆ, ਕਿਸੇ ਦੇ 1000 ਪਾਉਂਡ ਵੀ ਹੈਗੇ, 1000 ਤੋਂ ਵੀ ਡਿੱਗ ਪਏ ਆ। ਹੂੰ। ਉਹ ਇਹਨਾਂ ਵੇਰੀਏਸ਼ਨਸ ਬਹੁਤ ਆ। ਜੇ ਗ੍ਰੇਪਸ ਦੇਖੋ, ਗ੍ਰੇਪਸ ਵੀ ਸਿਮਿਲਰ ਆ, ਤੇ ਹੈਨਾ? ਇਹ ਹੁਣ ਜਿਹੜੀ ਵੇਰੀਏਸ਼ਨ ਆ ਜਾਂ ਜਿਹੜੀ ਇਹ ਘਟੀ ਆ, ਇਹਨੂੰ ਠੀਕ ਕਰਨ ਦੇ ਲਈ ਹੁਣ ਕੀ ਕਰ ਸਕਦਾ ਫਿਰ ਗਰੋਵਰ? ਕੀ ਕਰੇ? ਕਿਸਾਨ ਨੂੰ ਕੀ ਕਰਨਾ ਪੈਣਾ? ਆਈ ਦੇਖੋ, ਥਿੰਕ ਹੁਣ ਚਲੋ ਆਪਾਂ ਜਦੋਂ ਡਾਇਗਨੋਸ ਕਰ ਲਈ ਵੀ ਹਾਂ ਇਹ ਸਮੱਸਿਆ ਹੈਗੀ ਆ, ਸੋ ਉਹਦਾ ਸੋਲੂਸ਼ਨ ਕੀ ਹੈਗਾ ਆ? ਕੀ ਉਹਨਾਂ ਨੂੰ ਜਿਹੜਾ ਉਹ ਕਰਨਾ ਪੈਣਾ ਹੈ? ਉਹਨਾਂ ਨੂੰ ਆਪਦੇ ਜਿਹੜੇ ਪੀਸੀਏਜ਼ ਆ, ਜਿਹੜੇ ਆਪਦੇ ਟੈਕਨੀਕਲਸ ਆ, ਚਾਹੇ ਆਪ ਬਹਿ ਕੇ ਜੇ ਪਤਾ ਗਾ, ਇੱਕ ਤਾਂ ਉਹਨਾਂ ਨੂੰ ਆਪਦੀ ਰੀਅਲਿਸਟਿਕ ਰੱਖਣੀ ਚਾਹੀਦਾ ਵੀ ਅਸੀਂ ਕਿੰਨਾ ਕੁ ਯੀਲਡ ਕੱਢਣਾ, ਹੂੰ। ਹੈਨਾ? ਜੇ ਤੁਸੀਂ ਕੱਢਣਾ ਹੋਵੇ, ਕਹਿਣਾ ਵੀ ਅਸੀਂ 3000 ਕੱਢਣਾ, ਤੇ ਜੇਬ ਇਜਾਜ਼ਤ 1000 ਦੀ ਦੇਵੇ, ਹੂੰ। ਹੈਨਾ? ਤੇ ਫਿਰ ਉਹ ਜੇ 1000 ਵੀ ਨਹੀਂ ਉਹਨਾਂ ਨੇ ਜਾਂਦੀ, ਯੀਲਡ ਇੰਨੀ ਡਿੱਗ ਪਊਗੀ, ਉਹ ਬਹੁਤ ਜ਼ਿਆਦਾ ਡਿੱਗ ਪੈਂਦੀ ਆ, ਹੂੰ, ਹੈਨਾ? ਹੂੰ, ਇੱਕ ਤਾਂ ਐਕਸਪੈਕਟੇਸ਼ਨ ਹੈਗੀ ਵੀ ਹਰ ਇੱਕ ਚੀਜ਼ ਦਾ ਜਿਹੜਾ ਐਨਾਲਿਸਿਸ ਅੱਜ-ਕੱਲ੍ਹ ਬਹੁਤ ਵਧੀਆ ਹੋ ਜਾਂਦਾ। ਹੂੰ, 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 ਵੀ ਦੇਖੋ, ਮੇਰਾ ਪਾਣੀ ਦਾ ਸਭ ਤੋਂ ਜ਼ਿਆਦਾ ਕਾਸਟ ਆ, ਉਹ ਤੇ ਮੈਂ ਇੰਨਾ ਪਾਣੀ ਲਾਉਣਾ ਗਾ। ਦੂਸਰਾ ਇਹ ਹੈਗਾ ਗਾ ਕਿ ਜਿਹੜੇ ਅਸੀਂ ਫਰਟੀਲਾਈਜ਼ਰਸ ਪਾਉਣੇ, 2 ਮੇਨ ਚੀਜ਼ਾਂ ਇਹੀ ਆ, ਤੇ ਤੀਜਾ ਜਿਹੜਾ ਹਾਰਵੈਸਟ ਇਕੁਇਪਮੈਂਟ ਤੇ ਆ ਜਾਂਦਾ। ਹੂੰ, 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 ਨਾ ਬਾਕੀ ਦੇ ਤਾਂ ਜਿਹੜੇ ਪ੍ਰੋਪਰਟੀ ਟੈਕਸਿਸ ਆ, ਚਾਹੇ ਬੈਂਕ ਲੋਨਸ ਆ, ਉਹ ਤਾਂ ਸਾਰਿਆਂ ਦੇ ਡਿਫਰੈਂਟ ਅੱਡੋ-ਅੱਡ ਆ। 2 ਚੀਜ਼ਾਂ ਤਾਂ ਬਹੁਤ ਕਾਮਨ ਆ ਨਾ, ਜਿੱਥੇ ਜਾਣੀ ਦੀ ਜ਼ਿਆਦਾ ਡਿਸਾਈਡ ਕੀਤਾ ਜਾਂਦਾ ਯੀਲਡ ਦਾ, ਹੈ ਨਾ? ਇੱਕ ਤਾਂ ਰੀਅਲਿਸਟਿਕ ਐਕਸਪੈਕਟੇਸ਼ਨ ਰੱਖ ਕੇ ਵੀ ਅਸੀਂ ਇੰਨਾ ਕੁ ਕਰ ਸਕਦੇ ਹਾਂ, ਉਹਦੇ ਹੂੰ, ਹਿਸਾਬ ਨਾਲ ਮੁੜ ਕੇ ਫਿਰ ਬਹਿ ਕੇ ਪ੍ਰੋਗਰਾਮ ਬਣਾ ਕੇ, ਭਾਈ ਅਸੀਂ ਇੰਨਾ ਹੀ ਐਕਸੀਕਿਊਟ ਕਰਨਾ, ਹੈ ਨਾ? ਹੁਣ ਤੁਹਾਡੇ ਸਾਰਿਆਂ ਦੇ ਖੇਤਾਂ ਦੇ ਵਿੱਚ ਹੈਗਾ ਗਾ ਕਿ ਕਈ ਖੇਤ ਦਾ ਪਾਸਾ ਜ਼ਿਆਦਾ ਯੀਲਡ ਕਰਦਾ, ਕਈ ਦਾ ਘੱਟ ਕਰਦਾ, ਕਈ ਦਾ ਕਿੰਨਾ ਕਰਦਾ। ਤੁਹਾਨੂੰ ਉਹ ਆਪ ਹੁਣ ਥੋੜ੍ਹਾ ਘਣਾ ਹੋਰ ਮਿਹਨਤ ਕਰਨੀ ਪੈਣੀ ਆ, ਵੀ ਜਿੱਥੇ ਜ਼ਿਆਦਾ ਕੱਢਦਾ ਉਹਨੂੰ ਉੱਥੇ ਰੱਖ ਲਓ, ਜਿੱਥੇ ਨਹੀਂ ਨਿਕਲਦੀ ਉੱਥੇ ਨਾ ਜ਼ੋਰ ਦੇਵੋ, ਹੂੰ। ਹੈ ਨਾ? ਤੇ ਜੇ ਤੁਸੀਂ ਜਾਣੀ ਦੀ ਕਿਹਾ ਵੀ ਮੈਂ ਸਾਰੇ ਨੂੰ ਹੀ ਚੱਕਣਾ, ਸਾਰੇ ਨੂੰ ਹੀ ਕਰਨਾ, ਤੇ ਵੀ ਅਸੀਂ ਯੀਲਡ ਵੀ ਮੰਗਦੇ ਹਾਂ, ਅਸੀਂ ਆਪ ਜਾਂਦੀ ਹਰ ਇੱਕ ਚੀਜ਼ ਅਸੀਂ ਬੈਸਟ ਮੰਗਦੇ ਹਾਂ, ਉਹ ਬੈਸਟ ਹੋ ਨਹੀਂ ਰਹੀ। ਉਹਨੇ ਹੋਣਾ ਵੀ ਹੈ ਨਹੀਂ। ਉਹ ਐਂਡ ਤੇ ਆ ਕੇ ਜਦੋਂ ਜੂਨ ਜੁਲਾਈ ਆਉਂਦੀ ਆ ਨਾ, ਉਦੋਂ ਇਫੈਕਟ ਪੈਂਦਾ ਗਾ ਕਿ ਉਹਦੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ। ਇਸ ਕਰਕੇ ਨਾ ਜਿਹੜੇ ਇਕਨੋਮਿਕਲੀ ਜਾਂਦੀ ROI, ਜਿਹੜੀ ਫਾਰਮਰ ਦੀ ਰਿਟਰਨ ਔਨ ਇਨਵੈਸਟਮੈਂਟ ਆ, ਉਹ ਟੋਟਲੀ ਆਫ ਹੋ ਰਹੀ ਆ। ਤੇ ਜਿਹੜਾ ਫਾਰਮਰ ਨਹੀਂ ਜਾਂਦਾ ਖੇਤ ਦੇ ਵਿੱਚ, ਉਹਦੀ ਤਾਂ ਜ਼ਿਆਦਾ ਹੀ ਆਫ ਆ ਕਿ ਉਹਨੂੰ ਤਾਂ ਪਤਾ ਹੀ ਨਹੀਂ ਗਾ ਵੀ ਜਾਣੀ ਦੀ, ਹੈ ਨਾ? ਵੀ ਖੇਤ ਦੇ ਵਿੱਚ ਉਹ ਮੇਰੇ ਜਾਣ ਦੀ ਬੂਟੇ, ਚਾਹੇ ਵਾਈਨਸ, ਚਾਹੇ ਉਹ ਮੰਗ ਕੀ ਰਹੇ ਆ, ਹੈ ਨਾ? ਸੋ ਜੀ। ਇਹ decide ਕਰਨਾ ਪੈਣਾ। ਹੁਣ ਬਾਹਲੇ ਤਾਂ ਮੇਰੇ ਹਿਸਾਬ ਦੇ ਨਾਲ ਤਾਂ ਲੋਕੀ ਨਾ ਆਪਣੇ ਹੁਣ ਕਾਟ ਅਪ ਅਸੀਂ ਹੋਏ ਵੇ ਆ ਕਿ ਸਾਰੇ ਬੇਸ ਤੋਂ ਹਿੱਲ ਗਏ। ਹੂੰ, ਰੀਅਲਿਸਟਿਕ ਐਕਸਪੈਕਟੇਸ਼ਨ ਹੈ ਨੀ ਗੀ, ਹੈ ਨਾ? ਹੂੰ, ਤੇ ਮੰਗਦੇ ਜ਼ਿਆਦਾ ਗੇ, ਓਨਾ ਚੀਜ਼ ਕਰ ਨਹੀਂ ਸਕਦੇ, ਵੀ ਉਹ ਜਿੰਨਾ ਅਸੀਂ ਕਰ ਸਕਦੇ ਹਾਂ, ਉਦੋਂ ਵੀ ਅਸੀਂ ਡਿੱਗ ਪੈਂਦੇ ਹਾਂ, ਹੂੰ, ਹੈ ਨਾ? ਹੁਣ ਇੱਥੇ ਤੇ ਕੰਪਨੀਆਂ ਗੇ, ਹੁਣ ਕਈ ਮੰਗਦਾ ਵੀ ਕੰਪੋਸਟ ਪਾਵੋ, ਕੋਈ ਹੁੰਦਾ ਜਿਪਸਮ ਪਾਵੋ, ਕੋਈ ਆਹ ਪਾਵੋ। ਜਦੋਂ ਪੈਸੇ ਹੈ ਨਹੀਂ, ਉਹ ਨਹੀਂ ਪਾ ਸਕਦੇ, ਫਿਰ ਅਸੀਂ ਉਹ ਮੇਕਅਪ ਨਹੀਂ ਕਰ ਸਕਦੇ ਕਿਤੇ ਹੋਰ ਥਾਵਾਂ ਤੇ। ਹੂੰ।
ਹੈਨਾ ਤੇ ਫਿਰ ਜਿਹੜੇ ਆਪਾਂ ਕਈ ਵਾਰੀ ਆਊਟਲਾਈਨ ਵੀ ਕੀਤਾ ਵੀ ਜਿਹੜੇ ਪਾਣੀ ਦੇ ਕੁਆਲਿਟੀ ਆ ਮੋਸਟਲੀ ਜਿੱਦਾਂ ਹੁਣ ਇੱਥੇ ਸਾਰੇ ਇੰਸਟੀਟਿਊਸ਼ਨ ਆ ਈਵਨ ਫਰੈਜ਼ਨੋ ਸਟੇਟ ਦਾ ਆਪਾਂ ਨਾਲ ਕੰਮ ਕਰੀਦਾ ਉਹਨਾਂ ਦੇ ਉਹ ਕੁਆਂਟੀਟੀ ਤੇ ਜ਼ਿਆਦਾ ਫੋਕਸ ਆ ਕੁਆਲਿਟੀ ਤੇ ਨਹੀਂ ਗੇ ਠੀਕ ਹੈ। ਹੈਨਾ ਪ੍ਰੋਬਲਮ ਅੱਜ ਕੱਲ ਕੁਆਲਿਟੀ ਦੀ ਆ ਕੁਆਂਟੀਟੀ ਦੀ ਤਾਂ ਚਲੋ ਹੈਗੀ ਆ ਕੁਆਲਿਟੀ ਜ਼ਿਆਦਾ ਉਹ ਮੰਗ ਰਹੀ ਆ ਡਿਮਾਂਡ ਹੈਨਾ ਤੇ ਹੁਣ ਕਈ ਖੇਤਾਂ ਦੇ ਵਿੱਚ ਇਹ ਵੀ ਹੋਇਆ ਸਟੱਡੀਜ਼ ਹੋ ਰਹੀਆਂ ਜਿਹੜੀਆਂ ਦਿਸ ਰਹੀਆਂ ਡੇਟਾ ਆ ਰਿਹਾ ਅਰਲੀ ਕਈ ਲੋਕ ਪਾਣੀ ਬਹੁਤ ਲਾਉਂਦੇ ਆ ਉਹਦੇ ਨਾਲ ਨਟਸ ਪਾਣੀ ਭਰ ਜਾਂਦੇ ਆ ਪਾਣੀ ਲਾਉਣੇ ਹੀ ਨਹੀਂ ਹਟਦੇ ਹੈਨਾ ਜਿਹੜਾ ਪਾਣੀ ਦਾ ਸਕੈਜਲਿੰਗ ਵੀ ਕਿੰਨੇ ਵਾਰੀ ਲਾਉਣਾ ਉਹ ਬਹੁਤ ਇਫੈਕਟ ਪਾ ਰਿਹਾ ਤੇ ਫਿਰ ਆਪਾਂ ਜਿਹੜੀ ਇੰਡੀਪੈਂਡੈਂਟ ਵੈਰਾਈਟੀ ਸੀ ਉਹਨਾਂ ਦੇ ਆਪਣਾ ਮੁੰਡੇ ਨੂੰ ਲੈ ਕੇ ਆਂਦਾ ਸੀਗਾ ਉਹ ਜਿਹੜਾ ਕਹਿੰਦਾ ਸੀ ਵੀ ਸਟੈਮ ਤੇ ਬਹੁਤ ਪ੍ਰੋਬਲਮ ਆਉਂਦੀ ਜੇ ਨਾਈਟ੍ਰੋਜਨ ਪਾਵੋ ਠੀਕ ਆ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ ਇਹ ਬੇਸਿਕਲੀ ਕਹਿ ਰਹੀਆਂ ਗੀਆਂ ਕਿ ਫਿਊਚਰ ਫਾਰਮਿੰਗ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਪੈਣਾ ਤੁਹਾਨੂੰ ਜਿਹੜਾ ਡੇਟਾ ਖੇਤ ਤੋਂ ਆਪ ਮਿਲੀ ਜਾਵੇ ਇਉਂ ਨਹੀਂ ਵੀ ਚਾਹੇ ਤਾਂ ਤੁਸੀਂ ਖੇਤ ਦੇ ਵਿੱਚ ਹੀ ਰਹੋ ਜਿਹਦੇ 20-40 ਏਕੜ ਆ ਉਹਦੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂ ਉਹਨੇ ਤਾਂ ਖੇਤ 'ਚ ਹੀ ਰਹਿਣਾ ਤਾਂ ਕੱਲੇ ਬੂਟੇ ਦਾ ਪਤਾ ਜਦੋਂ ਤੁਸੀਂ ਜਾਣੀ ਦੀ 200-300 ਏਕੜ ਦੀ ਖੇਤੀ ਕਰਨੀ ਸ਼ੁਰੂ ਕਰ ਦਿਓ ਫਿਰ ਤੁਹਾਨੂੰ ਕੱਲੇ ਬੂਟੇ ਦਾ ਪਤਾ ਨਹੀਂ ਹਨਾ ਜਦੋਂ ਦੂਰੋਂ ਦੇਖਦੇ ਆ ਹੁਣ ਮੋਸਟਲੀ ਮੈਂ ਆਪਣੇ ਫਾਰਮਰਸ ਜਿਹੜੇ ਐਕਸਪੀਰੀਅੰਸ ਉਹਨਾਂ ਦਾ ਤਾਂ ਇਹੀ ਆ ਕਿ ਮੈਕਸੀਕਨ ਕੰਮ ਕਰਦੇ ਆ ਜਦੋਂ ਅਗਲੇ ਟਰੈਕਟਰ ਤੇ ਚੜ ਗਏ ਵੱਧੋ ਵੱਧ 5-7 ਬੂਟੇ ਦੇਖ ਲੈਂਦੇ ਆ ਇਦੋਂ ਵੱਧ ਤਾਂ ਨਹੀਂ ਦੇਖ ਹੁੰਦਾ ਵਿੱਚ ਕੀ ਆ ਸੋ ਉਹਦੇ ਨਾਲ ਜਿਹੜੇ ਜਾਣਦੇ ਆਪਾਂ ਕਈ ਐਪੀਸੋਡ ਵੀ ਟੈਕਨੋਲੋਜੀ ਤੇ ਕਵਰ ਕੀਤੇ ਹੋਰ ਕੀਤੇ ਵੀ ਉਹ ਉਹਨਾਂ ਚੀਜ਼ਾਂ ਨੂੰ ਨਾ ਗੈਪ ਨੂੰ ਕਲੋਜ਼ ਕਰਨ ਲਈ ਆ ਵੀ ਜਾਣਦੀ ਜਿਹੜੇ ਸਾਡਾ ਟਰੀਜ਼ ਆ ਵਾਈਨਸ ਆ ਉਹ ਇੰਨਾ ਕੀ ਪ੍ਰੋਡਿਊਸ ਕਰ ਸਕਦੇ ਆ ਵੀ ਅਸੀਂ ਉਹਦੇ ਲਈ ਇੰਨਾ ਕੁ ਖਰਚਾ ਕਰਨਾ ਤੇ ਉਹਦਾ ਜਾਂਦੀ ਆਊਟਪੁੱਟ ਉੱਥੇ ਉਨਾ ਕੁ ਆ ਜੇ ਤਾਂ ਕਿ ਸਰਵਾਈਵਬਿਲਿਟੀ ਹੋ ਜੇ ਹਨਾ ਹੁਣ ਬਾਹਲੇ ਕਈ ਵਾਰੀ ਫਰਸਟ੍ਰੇਸ਼ਨ ਹੁੰਦੀ ਆ ਵੀ ਦੇਖੋ ਸਾਡੇ ਕਰਾਪ ਬਹੁਤ ਘੱਟ ਲੱਗਿਆ ਫਿਰ ਉਹ ਇੱਕਦਮ ਪਾਉਣਾ ਸ਼ੁਰੂ ਕਰ ਦਿੰਦੇ ਆ ਮਈ ਜੂਨ ਦੇ ਵਿੱਚ ਜੂਨ 'ਚ ਜਾ ਕੇ ਉਦੋਂ ਉਹਨੇ ਅਸਰ ਨਹੀਂ ਕਰਨਾ ਠੀਕ ਆ ਹਨਾ ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ ਇਹ ਇੰਪੈਕਟ ਸਭ ਤੇ ਕਰਦੀਆਂ ਕਿਉਂ ਇਸ ਵਕਤ ਨਾ ਖੇਤੀ ਕਾਫੀ ਕੰਪਲਿਕੇਟਡ ਇਹ ਜਿਹੜੀ ਹੋਈ ਆ ਨਾ ਇਹਨਾਂ ਤੁਸੀਂ ਕੱਲੇ ਨੂੰ ਬਹਿ ਕੇ ਵੀ ਸਾਡਾ ਭਾਈ ਆਹ ਬਜਟ ਆ ਅਸੀਂ ਆਹ ਜਾਣ ਦੀ ਕਰਨਾ ਮੰਗਦੇ ਆ ਉਹ ਫਿਰ ਉਹ ਤੁਹਾਨੂੰ ਦੱਸ ਸਕਦਾ ਵੀ ਇੰਨੇ ਪੈਸੇ ਦੇ ਨਾਲ ਇੰਨੀ ਕੁ ਯੀਲਡ ਆਊਗੀ ਇਹ ਤੁਹਾਡੇ ਇਹੋ ਜਿਹੇ ਕਰਾਪ ਇਹੋ ਜਿਹੇ ਟਰੀਆਂ ਦੇ ਇੰਨਾ ਆਹਾਗਾ ਉਹ ਸਾਰਾ ਜਾਣ ਦੀ ਪ੍ਰੋਡਕਟ ਐਕੂਰੇਟ 100% ਤਾਂ ਨਹੀਂ ਹੁੰਦਾ ਪਰ ਤੁਹਾਨੂੰ ਕਲੋਜ਼ ਇਨਫ ਲੈ ਜਾਊਗਾ ਹਨਾ ਤੇ ਵੀ ਜਿਹੜੇ ਟੈਸਟ ਟੂਸਟ ਹੋਏ ਆ ਸੋ ਇਸ ਕਰਕੇ ਨਾ ਜਾਂਦੀ ਹੁਣ ਯੀਲਡ ਜਿਹੜਾ ਅਗਲੇ ਹੁਣ ਚੱਲ ਆਹ ਮੀਂਹ ਨਹੀਂ ਪਿਆ ਹਨਾ ਸ਼ਾਇਦ ਜਾਣਦੀ ਬੂਟਿਆਂ ਨੂੰ ਡੋਰਮੈਂਸੀ 'ਚ ਜਾਣ ਨੂੰ ਇਸ਼ੂਜ਼ ਆਉਣਗੇ ਹਨਾ ਤੇ ਮੁੜ ਕੇ ਫਿਰ ਜਾਣਦੀ ਆਪਾਂ ਜਦੋਂ ਦੇਖਦੇ ਆ ਮੀਂਹ ਮਾਰਚ ਦੇ ਵਿੱਚ ਆਉਣਾ ਹੀ ਆਉਣਾ ਕਿਉਂ ਟਾਈਮ ਸ਼ਿਫਟ ਹੋ ਚੁੱਕਿਆ ਇਸ ਵਾਰ ਲਾ ਨੀਨੀਆ ਇਫੈਕਟ ਆ ਕਿ ਅਲ ਨੀਨੀਓ ਆ ਐਕਚੁਅਲੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਈ ਅਸੀਂ ਇੱਕ ਦੂਜੇ ਚੋਂ ਸਵਿਚ ਹੁੰਦੇ ਨਾ ਬਈ ਕਿੱਥੇ ਤਾਂ ਨਵੰਬਰ 'ਚ ਤਾਂ ਅਸੀਂ ਪੂਰੇ ਬੈਠੇ ਸੀ ਦਸੰਬਰ 'ਚ ਅਸੀਂ ਪੂਰੇ ਡਰਾਈ ਆ ਸਹੀ ਗੱਲ ਆ ਇਹ ਤਾਂ ਮੇਰਾ ਤਾਂ ਮਹੀਨੇ ਚੇਂਜ ਹੋ ਰਿਹਾ ਹੈ ਲਾ ਨੀਨੀਆ ਅਲ ਨੀਨੀਓ ਐਰਕੀ ਤੁਸੀਂ ਦੇਖੋ ਵੈਦਰ ਇਫੈਕਟ ਨਾ ਕਈ ਵਾਰੀ ਤਾਂ ਡੇਲੀ ਚੇਂਜ ਹੋ ਜਾਂਦਾ ਪਿਛਲੇ ਵੀਕ ਦੱਸਿਆ ਨਹੀਂ ਹੁੰਦਾ ਵੀ ਮੀਂਹ ਆਉਣਾ ਕਿ ਨਹੀਂ ਆਉਣਾ ਫਿਰ ਆਲ ਦਾ ਸਦਨ ਮੀਂਹ ਆ ਜਾਂਦਾ ਫਿਰ ਉਹਨਾਂ ਨੂੰ ਅਪਡੇਟ ਕਰਨਾ ਪੈਂਦਾ ਹੈਨਾ ਸੋ ਜਿਹੜੀ ਅਨਪ੍ਰੈਡਿਕਟੇਬਿਲਿਟੀ ਹੈ ਨਾ ਸਾਰੀ ਦੁਨੀਆ 'ਚ ਮੈਂ ਰਿਪੋਰਟ ਪਾ ਰਿਹਾ ਸੀ ਯੀਲਡ ਇੱਥੇ ਨਹੀਂ ਕੱਲੀ ਯੀਲਡ ਸਾਰੀ ਦੁਨੀਆ 'ਚ ਹੀ ਘਟ ਰਹੀ ਆ ਜਿੱਦਾਂ ਯੂਕਰੇਨ ਦੇ ਵਿੱਚ ਰਸ਼ੀਅਨ ਉੱਤੇ ਵੀਟ ਬਹੁਤ ਹੁੰਦੀ ਆ ਨਾ ਉਹਨਾਂ ਦੀ ਯੀਲਡ ਵੀ ਘਟਦੀ ਆ ਕਿਉਂ ਉੱਥੇ ਕਹਿੰਦੇ ਟੈਂਪਰੇਚਰ ਥੋੜਾ ਜਿਹਾ ਜ਼ਿਆਦਾ ਹੋ ਗਿਆ ਤੇ ਉਹਨਾਂ ਦੀ ਯੀਲਡ ਘਟ ਗਈ ਆ ਹੈਨਾ ਜਿਹੜਾ ਇਹ ਥੋੜੀ ਜਿਹੀ ਸ਼ਿਫਟ ਨਾਲ ਦੇਖੋ ਜਾਣਦੀ ਕਿੰਨਾ ਇੰਪੈਕਟਸ ਪੈ ਰਹੇ ਆ ਜੀ ਤੇ ਉਸ ਹਿਸਾਬ ਦੇ ਨਾਲ ਜਾਣਦੀ ਇਹ ਤੁਹਾਡੇ ਫਾਈਨੈਂਸ਼ੀਅਲ ਇੰਪੈਕਟਸ ਤਾਂ ਪੈਣੇ ਹੀ ਪੈਣੇ ਆ ਹੈਨਾ ਸੋ ਜਿਹੜੇ ਵੀ ਆਪਾਂ ਕਰਦੇ ਆ ਕੰਮ ਜਾਣਦੀ ਹਾਂ ਰਿਕਵਰੀ ਜ਼ਰੂਰ ਹੋ ਰਹੀ ਹੈ ਜਿਹੜੇ ਆਪਦੇ ਹੱਥੀ ਕੰਮ ਕਰਦੇ ਆ ਉਹਨਾਂ ਦਾ ਜਾਣਦੀ ਥੋੜਾ ਜਿਹਾ ਬੈਟਰ ਹੋ ਗਿਆ ਕਿਉਂ ਪ੍ਰਾਈਸ ਵੱਧ ਗਈ ਠੀਕ ਹੈ ਤੇ ਸੋ ਇਹਨਾਂ ਦੇ ਜਾਣਦੀ ਜਿਹੜੇ ਆ ਅਗਲੇ ਸਾਲ ਵੀ ਪ੍ਰਾਈਸ ਵਧੀ ਰਹੂ ਫਿਰ ਕਿਉਂਕਿ ਹੁਣ
ਇਸ ਵਾਰ ਦਾ ਅਸਰ ਵੀ ਹੁਣ ਅਗਲੀਆਂ ਦੇ ਉੱਤੇ ਤਾਂ ਪੈਣਾ ਹੀ ਪੈਣਾ ਕਿ ਨਹੀਂ? ਹਾਂ, ਦੇਖੋ ਡਿਮਾਂਡ ਸਪਲਾਈ ਆ ਜਿਹੜੀ ਜਦੋਂ ਤੁਹਾਡਾ ਇਹ ਰੇਸ਼ੀਓ ਹੇਠਾਂ ਉੱਤੇ ਹੋ ਜੇ ਨਾ, 2 ਚੀਜ਼ਾਂ ਹੁਣ ਦੇਖੋ ਜਦੋਂ ਆਪਾਂ ਰੇਜ਼ਨ ਦੀ ਦੇਖਦੇ ਆ, ਹੂੰ, ਰੇਜ਼ਨ ਦੀ ਇੰਨਾ ਮਿਸਮੈਨੇਜ ਹੋਇਆ ਪਿਆ ਨਾ ਹੂੰ। ਕਿ ਜਾਣੀ ਦੀ ਐਨ ਸਿਰਾ ਲਾਤਾ ਉਹਨਾਂ ਨੇ ਤਾਂ, ਹੈਨਾ? ਬੋਰਡ ਨੇ? ਬੋਰਡ ਲਾ ਲਓ, ਮੈਂ ਜਾਣਦੀ ਕੋਈ ਵੀ ਜਿਹੜੇ ਆਰਗੇਨਾਈਜੇਸ਼ਨਸ ਆ ਨਾ, ਉਹ ਹੂੰ, ਟੋਟਲੀ ਜਾਣੀ ਦੀ ਉਹਨਾਂ ਨੇ ਤੇ ਦੇਖੋ ਤੁਹਾਡੀ 200 1000 ਟਨ ਦੀ ਡਿਮਾਂਡ ਆ ਰੇਜ਼ਨ ਦੀ। ਠੀਕ ਹੈ। ਪਿਛਲੇ ਸਾਲ 160 ਹੋਈ ਤਾਂ ਪ੍ਰਾਈਸ ਉਹਨਾਂ ਨੇ ਉੱਥੇ ਜਿਹੀ ਰੱਖੀ ਆ। ਹੂੰ, ਐਤਕੀ 160 160,000 ਟਨ ਵੀ ਨਹੀਂ ਹੋਣੀ, ਕਿਉਂ? ਜਿਹੜਾ ਕੈਪੀਟਲ ਆ ਰੇਜ਼ਨ ਦਾ, ਸੈਲਮਾ ਹੋ ਗਿਆ, ਕਰਦਰਸ ਹੋ ਗਿਆ, ਇੱਥੇ ਆ ਸਾਰੇ ਇੰਨਾ ਮੀਂਹ ਪਿਆ, ਉਹ ਚੱਕ ਨਹੀਂ ਹੋਏ, ਹੈਨਾ? ਰਹਿ ਗਏ, ਖਰਾਬ ਹੋ ਗਏ। ਖਰਾਬ ਹੋਏ ਵੇ ਆ, ਹੈਨਾ? ਹਾਲੇ ਖੇਤਾਂ 'ਚ ਹੀ ਆ, ਤੇ ਫਿਰ ਉਹ ਜਾਣੀ ਦੀ ਬੇਸਿਕਲੀ ਪ੍ਰਾਈਸ ਉਹਨਾਂ ਨੇ ਰੇਜ਼ਨ ਦੀ ਹੋਰ ਘਟਾਤੀ, ਓਕੇ। ਹੈਨਾ? ਹੂੰ, ਉਹ ਇਕੱਲੀ ਡਿਮਾਂਡ ਸਪਲਾਈ ਦੀ ਵੀ ਸਿਚੁਏਸ਼ਨ ਹੈ ਨਹੀਂ, ਸਿਚੁਏਸ਼ਨ ਜਿਹੜੀ ਐਕਚੁਅਲ ਆਉਂਦੀ ਆ ਨਾ, ਵੀ ਇਕੱਲੀ ਮਾਰਕੀਟ ਨੂੰ ਡਰਾਈਵ ਕੌਣ ਕਰਦਾ, ਹੈਨਾ? ਹੁਣ ਦੇਖੋ ਜਿਹੜਾ ਪੱਗ ਨੇ ਆਪਾਂ ਜਿੰਨਾ ਕੁ ਜਾਣੀ ਦੀ ਇਨੀਸ਼ੀਏਟਿਵਸ ਲਏ ਆ, ਹੂੰ, ਜੇ ਉਹ ਇਨੀਸ਼ੀਏਟਿਵਸ ਨਾ ਲੈਂਦੇ ਨਾ, ਪ੍ਰਾਈਸ ਹੂੰ। ਆਉਣੀ ਨਹੀਂ ਸੀ, ਠੀਕ ਹੈਨਾ? ਹੈ। ਅਸੀਂ ਕਿਸੇ ਨੂੰ ਅਕਾਊਂਟੇਬਲ ਨਹੀਂ ਰੱਖਦੇ, ਹੁਣ ਰੇਜ਼ਨ ਵਾਲਿਆਂ ਨੂੰ ਹੁਣ ਕੌਣ ਅਕਾਊਂਟੇਬਲ ਰੱਖਦਾ? ਹੂੰ, ਜਿਹੜੇ RAC ਵਾਲੇ ਆ, ਪਹਿਲੀ ਗੱਲ ਤਾਂ ਬਾਹਲੇ ਬੰਦਿਆਂ ਨੂੰ ਪਤਾ ਹੀ ਨਹੀਂ ਉਹ ਹੈ ਕੌਣ, ਹੈਂ? ਏਦਾਂ ਹੀ ਆ। ਤੇ ਜੇ ਤੁਹਾਨੂੰ ਪਤਾ ਹੀ ਨਹੀਂਗਾ ਉਹ ਚੀਜ਼ਾਂ ਦਾ ਨਾ, ਫਿਰ ਉਹ ਜਾਂਦੀ ਉਹ ਜਿਹੜਾ ਖੇਤੀ ਦੀ ਸੈਗਮੈਂਟ ਮਰਦੀ ਮਰ ਜਾਂਦੀ ਆ, ਹੈਨਾ? ਸਹੀ ਗੱਲ ਹੈ। ਹੁਣ ਵਾਈਨ ਗ੍ਰੇਪਸ ਆ ਦੇਖੋ, ਗੈਲੋ ਸੀ ਸਭ ਤੋਂ ਵੱਡੇ। ਹੂੰ, ਗੈਲੋ ਦਾ ਮੇਨ ਜਿਹੜਾ ਸੀਗਾ ਉਹ ਜਿਹੜੀ ਜਾਣਦੀ ਲੋ ਪ੍ਰਾਈਸਿੰਗ ਵਾਲੀ ਵਾਈਨ ਵੇਚਦੇ ਸੀ। ਹੂੰ, ਉਹ ਹੁਣ ਜਦੋਂ ਦੀ ਇਕਨੋਮਿਕ ਹਿੱਟ ਹੋਇਆ ਸਾਰਿਆਂ ਨੂੰ, ਲੋਕੀ ਬਾਏ ਕਰਨੋਂ ਹਟ ਗਏ। ਇਸ ਵਕਤ ਵਾਈਨ ਗ੍ਰੇਪ ਧੜਾ ਧੜ ਜਿਹੜੇ ਨਹੀਂ ਪਿਕ ਹੁੰਦੇ ਨਾ, ਜਿਨ੍ਹਾਂ ਦੇ ਕੰਟਰੈਕਟ ਹੈ ਨਹੀਂ, ਉਹ ਚੱਕ ਹੀ ਕੋਈ ਨਹੀਂ ਰਿਹਾ। ਪਰ ਦੇਖ ਲਓ ਵੀ ਇੱਕ ਕੰਪਨੀ ਪੂਰੀ ਇੰਡਸਟਰੀ ਨੂੰ ਡਿਫਾਈਨ ਕਰਦੀ ਆ, ਪ੍ਰਾਈਸ ਕੀ ਰਹਿਣਾ। ਹਾਂ, ਨਹੀਂ ਕਰਦੇ ਆ, 1-2 ਹੀ ਕੰਪਨੀਆਂ ਹੁੰਦੀਆਂ ਜਿਹੜੀਆਂ ਜਾਣੀ ਦੀ ਜਿਹੜੇ ਤਾਂ ਪ੍ਰੀਮੀਅਮ ਬ੍ਰਾਂਡਸ ਆ, ਉਹਨਾਂ ਦੇ ਤਾਂ ਅਫੋਰਡ ਬਹੁਤ ਹੀ ਘੱਟ ਕਰਦੇ ਆ ਨਾ। ਹੂੰ, 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 ਹੂੰ। ਤੇ ਹੁਣ ਜਿਹੜਾ ਤੁਸੀਂ ਦੇਖੋ ਆਹ ਮੋਸਟਲੀ ਵਾਈਨ ਗ੍ਰੇਪ ਸਾਡੇ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਸੀ, ਉਹ ਹਿੱਟ ਹੋ ਗਏ ਆ। ਹੂੰ। ਰੀਜ਼ਨ ਸੀ ਉਹ ਇੰਡਸਟਰੀ ਮਰਦੀ ਆਲਮੋਸਟ ਮਰੀ ਹੋਈ ਆ, ਹੈਨਾ? ਕਿ ਤਾਂ ਹੀ ਲੋਕਾਂ ਨੇ ਪਟ-ਪਟ ਲਾਏ ਸੀ ਬਦਾਮ। ਬਦਾਮ ਲਾਏ ਸੀ, ਹੈਨਾ? ਹੁਣ ਹੂੰ, ਜੇ ਬਦਾਮ ਦੇ ਬੇਸਿਕਲੀ ਜਿਹੜਾ ਜਦੋਂ ਇਹ ਸਾਰੇ ਆਪਾਂ ਨਾ ਰਾਜ ਕਿਵੇਂ ਟ੍ਰੈਂਡ ਦੇਖਦੇ ਆ ਨਾ, ਹਾਂਜੀ। ਉਹ ਅਖੀਰ ਦੇ ਵਿੱਚ ਉਂਗਲ ਫਾਰਮਰਾਂ ਵੱਲੋਂ ਹੀ ਆ ਜਾਂਦੀ ਆ। ਉਹ ਕਿੱਦਾਂ? ਵੀ ਜਦੋਂ ਤੁਸੀਂ ਕੇਅਰ ਹੀ ਨਹੀਂ ਕਰਦੇ, ਜਦੋਂ ਤੁਸੀਂ ਜਾਣਦੇ ਕਿਤੇ ਜਿਹੜੇ ਬੰਦੇ ਇਹ ਇੰਡਸਟਰੀ ਨੂੰ ਡਰਾਈਵ ਕਰਦੇ ਆ, ਹੈਨਾ? ਹੂੰ, ਉੱਥੇ ਤੁਸੀਂ ਮੀਟਿੰਗਾਂ 'ਚ ਕੋਈ ਨਹੀਂ ਜਾਂਦਾ, ਹੈਨਾ? ਤੇ ਤੁਸੀਂ ਮੰਗਦੇ ਬਹੁਤ ਆ ਕੁਝ, ਹੈਨਾ? ਫਾਰਮਰ ਸਾਰੇ ਕਹਿੰਦੇ ਵੀ ਵਧੀਆ ਹੋ ਜੂ, ਸਾਡਾ ਆਹ ਹੋਵੇ, ਏਦਾਂ ਹੋਵੇ, ਪਰ ਉਹਦੇ ਲਈ ਮਿਹਨਤ ਵੀ ਕਰਨੀ ਪੈਂਦੀ ਆ ਨਾ, ਹੂੰ, 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 ਹੂੰ। ਹੈਨਾ? ਉਹਦੇ ਲਈ ਹਾਲ ਤੱਕ ਕੈਲੀਫੋਰਨੀਆ ਦੇ ਵਿੱਚ ਫਾਰਮ ਬਿਊਰੋ ਅੱਗੇ ਹੁੰਦਾ ਸੀ, ਇਸ ਵਕਤ ਕੋਈ ਵੀ ਫਾਰਮਰ ਦੀ ਰਿਪਰੈਜ਼ੈਂਟੇਸ਼ਨ ਵਾਲਾ ਹੈ ਨੀਗਾ, ਸਹੀ ਹੈ। ਠੀਕ। ਹੈਨਾ? ਹੁਣ ਦੇਖੋ ਪਿਸਟੈਚੀਓਜ਼ ਦੇ ਆ, ਹੁਣ ਵੱਧ ਰਹੇ ਆ, ਜਦੋਂ ਜ਼ਿਆਦਾ ਹੋ ਗਏ ਫਿਰ ਇਹਨਾਂ ਨੇ ਵੀ ਉਹੀ ਸਿਚੁਏਸ਼ਨ ਕਹਿਣ ਲੱਗ ਜਾਣਾ। ਜਦੋਂ ਵੱਧ ਰਹੇ ਆ ਫਿਰ ਉਹ ਕਹਿੰਦੇ ਵੀ ਅਸੀਂ ਕਰਦੇ ਆ, ਇਹ ਸਾਡਾ ਇਨੀਸ਼ੀਏਟਿਵ ਸੀ, ਆਹ ਮਾਰਕੀਟਿੰਗ ਕੀਤੀ ਸੀ, ਇਹਦਾ ਕਰਕੇ ਜ਼ਿਆਦਾ ਹੋ ਗਿਆ। ਜਦੋਂ ਘਟ ਜਾਂਦੇ ਉਦੋਂ ਫਿਰ ਮੂੰਹ ਲਗਾ ਕੇ ਲੁਕ ਜਾਂਦੇ ਆ। ਕਹਿੰਦੇ ਹਾਂ, ਨਹੀਂ ਜੀ, ਇਹ ਤਾਂ ਫਿਰ ਸਪਲਾਈ ਡਿਮਾਂਡ ਦਾ ਆ ਰੌਲਾ। ਇੱਕ ਅੱਧਾ ਬੰਦਾ ਉਹ ਸੀਏ ਨੂੰ ਫਾਇਰ ਕਰ ਦਿੰਦਾ, ਉਹ ਨਵਾਂ ਆ ਜਾਂਦਾ, ਉਹ ਕਹਿੰਦਾ ਵੀ ਹੁਣ ਮੈਨੂੰ 5-7 ਸਾਲ ਦੇਵੋ। ਸਪਲਾਈ ਡਿਮਾਂਡ ਦਾ ਰੌਲਾ ਉਦੋਂ ਪਾ ਲੈਂਦੇ ਆ ਜਦੋਂ ਵਧੀਆ ਹੁੰਦਾ, ਉਦੋਂ ਕਹਿੰਦੇ ਵੀ ਕੀਤਾ ਹੀ ਅਸੀਂ, ਇਹ ਤਾਂ ਕੰਮ ਬਹੁਤ ਖਰਾਬ ਚੱਲ ਰਿਹਾ ਸੀ। ਇਹ ਤਾਂ ਦੁਨੀਆ ਦੇ ਵਿੱਚ ਇਹ ਵਾਲੀ ਧੋਖਾ ਧੜੀ ਤਾਂ ਬਹੁਤ ਚੱਲਦੀ ਹੈ ਗੱਲਾਂ ਵਾਲੀ ਤਾਂ। ਬਹੁਤ ਚੱਲਦੀ ਨਹੀਂ ਐਕਚੁਅਲੀ ਨਾ ਫਾਰਮਰਾਂ ਨੂੰ, ਜੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਇੰਡਸਟਰੀ ਨੂੰ, ਜਿਹੜੇ ਤੁਹਾਡੇ ਕਰਾਪ ਨੂੰ ਹੈਡ ਕਾਊਂਟ ਕਰਦੇ ਆ ਆਰਗੇਨਾਈਜੇਸ਼ਨਸ ਨਾ, ਹੂੰ, ਹੂੰ, ਹੂੰ। ਉਹ ਬੰਦੇ ਕਿਹੜੇ ਆ, ਆਰਗੇਨਾਈਜੇਸ਼ਨ ਬੰਦੇ ਕਿਹੜੇ ਆ। ਹੁਣ ਪਾਣੀ ਦੀਆਂ ਸਿਚੁਏਸ਼ਨ ਆ, ਜੇ ਤੁਹਾਨੂੰ ਇਹ ਨਹੀਂ ਪਤਾ ਨਾ ਫਾਰਮਰ ਨੂੰ ਵੀ ਸਾਡੇ ਪਾਣੀ ਦੇ ਵਿੱਚ ਕਿਹੜੀਆਂ ਜਾਣਦੀ ਮੇਨ ਡਿਸੀਜਨ ਮੇਕਰਸ ਆ, ਹੈਨਾ? ਲੋਕਲੀ ਕਿਹੜੇ ਸਟੇਟ ਲੈਵਲ ਤੇ ਆ, ਹੈਨਾ? ਕਿੰਨੇ ਕਿੰਨੇ ਇਨੀਸ਼ੀਏਟਿਵਸ ਆ ਰਹੇ ਆ,
ਹੈ ਨਾ? ਉਹ ਜਿੰਨਾ ਚਿਰ ਸਾਨੂੰ ਉਹਨਾਂ ਦਾ ਪਤਾ ਨਹੀਂ ਨਾ ਉਹ ਇਹ ਤੇ ਫੇਰ ਜਾਣੀ ਜਿਹੜੇ ਤੁਹਾਡੀਆਂ ਜਾਣੀ ਦੀ ਜਿਹੜਾ ਦੁਨੀਆ ਦਾ ਇੱਕ ਦੂਜੇ ਨਾਲ ਇੰਪੈਕਟ ਹੁੰਦਾ ਟ੍ਰੇਡ ਦਾ, ਉਹ ਕੀ ਹੋ ਰਿਹਾ ਹੈਗਾ, ਹੈ ਨਾ? ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਨਾ, ਫਿਰ ਤੁਸੀਂ ਖੇਤੀ ਚੋਂ ਆਲਰੇਡੀ ਆਊਟ ਆ। ਆਪਦੇ ਆਪ ਨੂੰ ਆਨੈਸਟਲੀ ਪੁੱਛ ਕੇ ਦੇਖੋ ਬਈ ਜੇ ਜਾਣਦੀ ਅਸੀਂ ਚੱਲ ਬਦਾਮ ਗਰੋ ਕਰਦੇ ਹਾਂ ਵੀ ਬਦਾਮਾਂ ਦੀ ਜਿਹੜੀ ਆ ਪ੍ਰਾਈਸ ਮਾੜੀ ਮੋਟੀ ਹੇਠਾਂ ਉੱਤੇ ਜਾਂਦੀ ਹੈ, ਜਾਂਦੀ ਕਿੱਦਾਂ ਗੀ, ਹੈ ਨਾ? ਤੇ ਜੇ ਜਾਣੀ ਦੀ ਆ ਯੀਲਡ ਘਟਦੀ ਵੱਧਦੀ ਆ, ਇਹ ਗਈ ਕਿਉਂ ਆ? ਕਿਉਂ? ਫੇਰ ਜਾਣਦੀ ਹੁਣ ਤੁਸੀਂ ਦੇਖੋ ਕਿੰਨੀਆਂ ਬੈਂਕਰਪਸੀਆਂ ਹੋ ਰਹੀਆਂ, ਜੀ ਬਹੁਤ ਹੀ ਕੱਲੇ ਮੇਨ ਗੋਰੇ ਫਾਰਮਰ ਨੇ, ਪੰਜਾਬੀਆਂ ਦੀਆਂ ਵੀ ਹੋ ਰਹੀਆਂ, ਹੈ ਨਾ? ਜਿਹੜੇ ਸਾਰੇ ਨਾਲ ਹੀ ਇਨਕਲੂਡਡ ਹੀ ਆ। ਸਾਰੇ ਇਨਕਲੂਡਡ ਆ, ਸਾਰਿਆਂ ਨੂੰ ਇਫੈਕਟ ਆ, ਹੈ ਨਾ? ਸੋ ਮੇਨ ਚੀਜ਼ ਇਹ ਆ ਕਿ ਜਾਂਦੀ ਜਿਹੜੀ ਖੇਤੀ ਆ ਨਾ, ਜੇ ਤੁਸੀਂ ਨਹੀਂ ਇਨਵੋਲਵਡ ਹੋਵੋਗੇ, ਨਹੀਂ ਕਿਸੇ ਚੀਜ਼ 'ਚ ਇਨੀਸ਼ੀਏਟਿਵ ਲਵੋਗੇ, ਆਪੇ ਆਪ ਚੱਲਣੀ ਨਹੀਂ, ਫਿਰ ਤਾਂ ਉੱਥੇ ਜਾਊ ਜਿੱਥੇ ਨੂੰ ਜਾ ਰਹੀ ਹੈ ਇਹ। ਟੂ ਦਾ ਗਰਾਊਂਡ। ਤੇ ਇਹ ਉਧਰ ਨੂੰ ਜਾ ਰਹੀ ਆ ਬੇਸਿਕਲੀ ਜਾਣਦੀ ਕਿ ਬੰਦਾ ਕਿੱਥੇ ਕੁ ਭੱਜ ਲੂ ਬਦਾਮਾਂ ਚੋਂ, ਫਿਰ ਪਿਸਟੈਚੀਓ ਲਾ ਲਓ, ਪਿਸਟੈਚੀਓ ਚ ਗਾਂ ਨੂੰ ਕਹਿਣਾ ਚੱਲ ਕੋਈ ਹੋਰ ਚੀਜ਼ ਦੇਖ ਲੈਂਦੇ ਆ। ਛੇਤੀ ਖਸਮਾ ਛੇਤੀ ਜੀ, ਇਹ ਤਾਂ ਐਵੇਂ ਤੜੀ ਕਹਾਵਤਾਂ ਬਣੀਆਂ, ਜੇ ਸਿਰ ਤੇ ਰਹੋਗੇ ਤਾਂ ਹੀ ਚੱਲਦਾ ਹੈ ਕੰਮ, ਨਹੀਂ ਤਾਂ ਪਿੱਛੋਂ ਤਾਂ ਫਿਰ ਜਾਂ ਕਾਟੋਆਂ ਖਾਣਗੀਆਂ, ਨਹੀਂ ਤਾਂ ਫਿਰ ਬਾਕੀ ਇੰਡਸਟਰੀ ਨੇ ਜਿਹੜਾ ਉਹ ਤੁਹਾਨੂੰ ਖਾ ਹੀ ਲੈਣਾ ਜੀ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ ਜਸਵੀਰ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ, ਤੇ ਜੁੜੇ ਰਹੋ ਇਦਾਂ ਹੀ। ਸਾਰੇ ਸਰੋਤਿਆਂ ਨੂੰ ਬੇਨਤੀ ਆ, ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਫਾਰਮਿੰਗ। ਜੁੜੇ ਹੋਏ ਨੇ ਆਪਣੇ ਨਾਲ ਇਸ ਮੌਕੇ ਜਸਬੀਰ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀ ਸਤਿ ਸ੍ਰੀ ਅਕਾਲ। ਹਾਂਜੀ ਖੇਤਾਂ ਦੇ ਕੀ ਰੁਝਾਨ ਚੱਲ ਰਹੇ ਆ? ਜੇ ਲੇਟੈਸਟ ਦੱਸ ਦਿਓ ਵੀ ਖੇਤਾਂ ਦੇ ਵਿੱਚ ਇਸ ਟਾਈਮ ਕਿਵੇਂ ਆ। ਜਿੱਦਾਂ ਕਿ ਵੀ ਡੋਰਮੈਂਸੀ ਦੀ ਉੱਦਾਂ ਵੇਟ ਕਰ ਰਹੇ ਆ ਸਾਰੇ ਜਾਣੇ। ਵਾਟਸ ਗੋਇੰਗ ਔਨ? ਉੱਥੇ ਕੀ ਚੱਲ ਰਿਹਾ ਆ? ਮੀਂਹ ਪਿਆ ਸੀ ਪਿਛਲੇ ਦਿਨਾਂ 'ਚ, ਰਿਪ ਰੁਪ ਕਰਨ ਨੂੰ ਕਹਿੰਦੇ ਸੀਗੇ। ਹੁਣ ਜਦੋਂ ਦਸੰਬਰ ਖੁਸ਼ਕ ਰਹਿਣਾ ਆ, ਕੀ ਕੀਤਾ ਜਾ ਸਕਦਾ ਖੇਤਾਂ 'ਚ ਹੁਣ? ਦੇਖੋ ਇਹ ਨਾ ਇਸ ਵਕਤ ਕਾਫੀ ਕਿੱਤੇ ਚੱਲ ਰਹੇ ਆ, ਹੈ ਨਾ। ਪ੍ਰੋਪਰ ਟਾਈਮ ਹੁਣ ਹੈਗਾ ਗਾ ਸੈਨੀਟੇਸ਼ਨ ਦਾ। ਸੈਨੀਟੇਸ਼ਨ ਦਾ ਮਤਲਬ ਜਾਣੀ ਦੀ ਕਈ ਗੱਲਾਂ ਨੂੰ ਆਪਾਂ ਨੂੰ ਧਿਆਨ ਨਾਲ ਰੱਖਣਾ ਪੈਣਾ। ਅੱਗੇ ਨਾ ਅਸੀਂ ਰਾਉਂਡ ਅਪ ਤਾਂ ਪਹਿਲਾਂ ਕਰ ਦਈਦੀ ਸੀ, ਬਾਹਲੇ ਵੀਡ ਵੂਡ ਮਰ ਜਾਂਦੇ ਸੀਗੇ ਤੇ ਜਦੋਂ ਦਸੰਬਰ ਆਉਂਦੀ ਸੀ ਉਦੋਂ ਪ੍ਰੀ ਮਰਜੈਂਟ ਕਰਦੇ ਸੀ। ਮੋਸਟਲੀ ਜਿਹੜੀਆਂ ਪ੍ਰੀ ਮਰਜੈਂਟ ਆ ਉਹ ਪਾਣੀ ਦੇ ਨਾਲ ਹੇਠਾਂ ਜਾਂਦੀਆਂ। ਓਕੇ। ਬਹੁਤ ਕੁਐਸਚਨਸ ਆ ਰਹੇ ਆ ਵੀ ਅਸੀਂ ਪ੍ਰੀ ਮਰਜੈਂਟ ਹੁਣ ਕਰ ਦਈਏ, ਸ਼ੁਰੂ ਕਰ ਲਈਏ। ਪਰ ਮੇਨ ਉਹਦਾ ਆਂਸਰ ਇੱਕ ਹੀ ਹੁੰਦਾ ਵੀ ਜਿੰਨਾ ਚਿਰ ਤੁਸੀਂ ਉਹ ਪਾਣੀ ਨਾਲ ਹੇਠਾਂ ਨਹੀਂ ਨਾ ਪੁਸ਼ ਕਰ ਸਕਦੇ, ਉਨਾ ਚਿਰ ਤੁਸੀਂ ਵੇਟ ਕਰ ਲਓ। ਹਨਾ ਤੇ ਇਸ ਵਕਤ ਉਹ ਵੀ ਚੱਲ ਰਿਹਾ। ਕੰਪੋਸਟ ਕਾਫੀ ਪੈ ਰਿਹਾ ਗਾ। ਪ੍ਰੂਨਿੰਗ ਟਰੀ ਕ੍ਰਾਪਸ ਦੀ ਹੋ ਰਹੀ ਆ, ਹੈਨਾ। ਤੇ ਜਿਨ੍ਹਾਂ ਨੇ ਜਿਪਸਮ ਪਾਉਣੀ ਉਹ ਜਿਪਸਮ ਪੈ ਗਈ ਆ। ਤੇ ਜਿਨ੍ਹਾਂ ਨੇ SOP ਪਾਉਣੀ ਆ ਪੋਟੈਸੀਅਮ, ਕਿਉਂ ਅਸੀਂ ਇਨ ਸੀਜ਼ਨ ਨਾ ਜਿੰਨੀ ਦੇਖੋ ਬਦਾਮਾਂ ਨੂੰ 200 ਪਾਉਂਡ ਚਾਹੀਦੀ ਆ ਪੋਟੈਸੀਅਮ। ਓਕੇ। ਹਨਾ 2000 2200 2500 ਪਾਉਂਡ ਦੀ 250 ਚਾਹੀਦੀ ਆ। ਅਸੀਂ ਮਸਾਂ ਹੀ ਜਾਣਦੀ ਉਹਨਾਂ ਨੂੰ 90 ਪਾਉਂਡ ਪੈਂਦੀ ਆ 2-3 ਵਾਰੀ ਜਦੋਂ 10-10 ਗੈਲਨ ਦਾ। ਜੇ ਜ਼ਿਆਦਾ ਪਾਉਨੇ ਆ ਰੂਟਸ ਬਰਨ ਹੁੰਦੀਆਂ, ਜੇ ਘੱਟ ਪਾਉਨੇ ਆ ਤਾਂ ਉਹ ਜਿੰਨੀ ਚਾਹੀਦੀ ਆ ਉਹ ਮਿਲਦੀ ਨਹੀਂ ਓਨੀ। ਠੀਕ ਆ ਨਾ ਤੇ ਫਿਰ ਉਹ ਸਾਈਜ਼ ਜਦੋਂ ਘਟਦਾ ਫਿਰ ਦੇਖੀਦਾ ਵੀ ਐਤਕੀ ਤਾਂ ਕੁਦਰਤ ਨੇ ਬੜਾ ਕਰ ਦਿੱਤਾ, ਸਾਈਜ਼ ਦਿੱਤਾ ਹੀ ਨਹੀਂ। ਪਰ ਦਿੱਤਾ ਤਾਂ ਨਹੀਂ ਕਿ ਉਹ ਉਹਨਾਂ ਮਿਲਿਆ ਨਹੀਂ ਉਹਨੂੰ। ਆਪਣੇ ਹੱਥ ਵੀ ਹੈਗਾ ਹੀ ਕੁਛ। ਹਾਂ ਤੇ ਬਾਹਲੀਆਂ ਜਿਹੜੀਆਂ ਨਾ ਇਸ ਵਕਤ ਉਹ ਹੋ ਰਿਹਾ, ਹਲੇ ਗ੍ਰੇਪਾਂ ਦੀ ਪ੍ਰੂਨਿੰਗ ਸ਼ੁਰੂ ਨਹੀਂ ਹੋਈ, ਹੈ ਨਾ। ਕਈ ਲੋਕ ਜਾਂਦੀ ਡਿਸਕ ਮਾਰਦੇ ਆ, ਲੈਵਲਿੰਗ ਕਰਦੇ ਆ ਵੀ ਹੁਣ ਨਾ ਪ੍ਰੋਪਰ ਟਾਈਮ ਆ ਜਾਂਦੀ। ਰਿਪ ਵੀ ਕੀਤੇ ਜਿਹੜੀਆਂ ਹਾਰਡ ਜ਼ਮੀਨਾਂ, ਜਿਹੜੇ ਰਿਜ਼ਲਟਸ ਆ ਰਹੇ ਆ ਨਾ ਵੀ ਜਦੋਂ ਰਿਪ ਕਰਦੇ ਆ ਉਹਦੇ ਵਿੱਚ ਨਾ ਇੱਕ ਤਾਂ ਆਕਸੀਜਨ ਗਰਾਊਂਡ 'ਚ ਚਲੀ ਜਾਂਦੀ ਆ ਤੇ ਦੂਸਰਾ ਹੈਗਾ ਗਾ ਕਿ ਜਿਹੜੇ ਨਾ ਉੱਥੇ ਉਹਦਾ ਪਾਣੀ ਅਬਜ਼ੋਰਬ ਕਰਨ ਦਾ ਥੋੜਾ ਜਿਹਾ ਵੱਧ ਜਾਂਦੀ ਆ ਕਪੈਸਿਟੀ। ਓਕੇ, ਠੀਕ ਕਿਉਂ ਹੈ। ਲੀਚਿੰਗ ਜ਼ਿਆਦਾ ਹੋ ਜਾਂਦੀ ਆ, ਹਨਾ। ਤੇ ਇਸ ਲਈ ਇਸ ਵਕਤ ਉਹ ਕਿੱਤੇ ਚੱਲ ਰਹੇ ਆ ਸਾਰੇ, ਹਨਾ। ਤੇ ਬਈ ਪ੍ਰੋਪਰ ਟਾਈਮ ਆ ਜਿਹੜੇ ਜਾਂਦੀ ਪਾਉਣ ਦਾ। ਕਿਉਂ ਕਈ ਇੱਥੇ ਗ੍ਰੈਂਟਸ ਵੀ ਹੈਗੇ ਆ ਜਿਹੜੇ ਕੰਪੋਸਟ ਦਿੰਦੇ ਆ, ਹਨਾ। ਤੇ ਵੀ ਉਹ ਆਪਦੇ ਏਰੀਏ 'ਚ ਤੁਸੀਂ ਜਿਹੜੇ ਕੰਪੋਸਟ ਵੇਚਦੇ ਆ ਉਹ ਦੱਸ ਦੇਣਗੇ ਕਿਹੜੇ ਆ ਵੀ ਉਹ ਅਪਲਾਈ ਕਰਕੇ ਪਾ ਲੈਣਾ ਚਾਹੀਦਾ, ਹਨਾ। ਠੀਕ ਹੈ। ਤੇ ਤੇ ਬਾਕੀ ਜਿੱਦਾਂ ਮੈਂ ਹੁਣ ਆਪਾਂ ਜਦੋਂ ਬ੍ਰੇਕ ਟਾਈਮ ਅੰਕਲ ਜੀਤ ਸਿੰਘ ਗਿੱਲ ਨਾਲ ਵੀ ਗੱਲ ਕਰਦੇ ਸੀ, ਹਨਾ। ਮੇਨ ਜਿੱਥੇ ਗੱਲ ਆਉਂਦੀ ਆ ਨਾ ਉਹ ਸਾਰੀ ਉੱਥੇ ਆ ਜਾਂਦੀ ਆ ਵੀ ਅੱਗੇ ਜਿਹੜੀ ਖੇਤੀ ਸੀ ਉਹ ਸੀਗੀ ਹਾਰਡ ਵਰਕ ਦੀ, ਕਿੰਨੀ ਤੁਸੀਂ ਮਿਹਨਤ ਕਰਦੇ ਆ, ਹਨਾ। ਤੇ ਉਹਦਾ ਜਾਣੀ ਦੀ ਜਿਹੜਾ ਰਿਜ਼ਲਟ ਸੀ ਆਲਮੋਸਟ 70-80% ਤੁਹਾਡਾ ਕੰਟਰੀਬਿਊਸ਼ਨ ਸੀ ਜਿਹੜਾ ਇਕਨੋਮਿਕਸ ਤੇ। ਓਕੇ। ਇਸ ਵਕਤ ਜਿਹੜਾ ਤੁਹਾਡਾ ਹਾਰਡ ਵਰਕ ਦਾ ਉਹਦਾ ਮਸਾਂ ਹੀ 25-30% ਰਹਿ ਗਿਆ ਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੰਟਰੋਲ 'ਚ ਨਹੀਂ ਉਹਨਾਂ ਦਾ ਇੰਪੈਕਟ ਜ਼ਿਆਦਾ ਹੈਗਾ। ਤੇ ਇਸੇ ਕਰਕੇ ਜਿਹੜਾ ਆਪਾਂ ਪਿਛਲਾ ਵੀ ਸੈਗਮੈਂਟ ਕਵਰ ਕੀਤਾ ਵੀ ਤੁਸੀਂ ਉੱਥੇ ਫੋਕਸ ਕਰੋ ਜਿੱਥੇ ਤੁਹਾਨੂੰ ਜ਼ਿਆਦਾ ਜਾਣੀ ਦੀ ਰਿਟਰਨ ਮਿਲਦੀ ਆ। ਜੇ ਰਿਟਰਨ ਮਿਲਣੀ ਆ ਵੀ ਪਾਣੀ ਜ਼ਿਆਦਾ ਚਾਹੀਦਾ, ਫਿਰ ਪਾਣੀ ਵਾਲਿਆਂ ਦੀ ਮੀਟਿੰਗਾਂ ਤੇ ਜਾਵੋ। ਸਹੀ ਹੈ। ਉਹਨਾਂ ਨੂੰ ਕੁਐਸਚਨ ਪੁੱਛੋ ਵੀ ਕੀ ਹੋ ਰਿਹਾ। DWR ਨੂੰ ਕੁਐਸਚਨ ਪੁੱਛੋ, ਹੈਨਾ। ਜੇ ਆਪ ਨਹੀਂ ਚਿੱਠੀਆਂ ਲਿਖ ਸਕਦੇ ਕਿਸੇ ਤੋਂ ਲਿਖਾ ਲਓ। ਇਹੋ ਜਿਹੀਆਂ ਗੱਲਾਂ ਤਾਂ ਸਾਡੇ ਜਿੱਥੇ ਗੈਦਰਿੰਗ ਹੁੰਦੀ, ਭਾਵੇਂ ਗੁਰਦੁਆਰਾ ਸਾਹਿਬ ਆ, ਭਾਵੇਂ ਹੋਰ ਕੋਈ ਗੈਦਰਿੰਗ ਆ, ਉੱਥੇ ਇਹ ਗੱਲਾਂ ਹੁਣ ਜਾਣੀ ਦੀ ਕਰਨੀਆਂ ਚਾਹੀਦੀਆਂ ਵੀ ਅਸੀਂ ਜਾਣੀ ਦੀ ਯੋਧੇ ਬਣ ਕੇ ਲੜਨ ਨੂੰ ਲੜਨ ਨੂੰ ਨਹੀਂ ਜਾਂਦੀ, ਉਹ ਜਾਂਦੀ ਆਪਦੇ ਰਾਈਟਸ ਲੈਣ ਨੂੰ ਤਿਆਰ ਹੋਵੋ। ਹਾਂਜੀ, ਹਾਂਜੀ, ਹਾਂਜੀ। ਉਹ ਤਾਂ ਜੂਝਣਾ ਹੀ ਪੈਣਾ।
ਹਾਂ, ਜੂਝਣਾ ਪੈਣਾ। ਤੇ ਜੇ ਤੁਹਾਡੇ ਜਾਣ ਦੀ ਹੁਣ ਦੇਖੋ ਜਿਹੜੀ ਪ੍ਰੋਸੈਸਿੰਗ ਆ ਬਦਾਮਾਂ ਦੀ, ਇਹ 12-13 ਸੈਂਟ ਹੁੰਦੀ ਸੀ, ਇਸ ਵਕਤ 50 ਤੋਂ 80 ਸੈਂਟ ਆ। ਹੂੰ, 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 ਹੂੰ। ਤੇ 4 ਕੁ ਸਾਲਾਂ 'ਚ ਇੰਨੀ ਤਾਂ ਵੱਧ ਨਹੀਂ ਸਕਦੀ। ਹੂੰ, ਉਹਦੇ ਵੀ ਕਾਜ਼ਜ਼ ਆ ਵੀ ਉਹ ਪੁੱਛੋ, ਹੈ ਨਾ? ਤੇ ਵੀ ਕੱਲੀ-ਕੱਲੀ ਚੀਜ਼ ਨੂੰ, ਜਿਹੜੀ ਚੀਜ਼ ਤੁਹਾਡੇ ਅੱਗੇ ਕੰਟਰੋਲ 'ਚ ਨਹੀਂ, ਉਹਨੂੰ ਤੁਸੀਂ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰੋ, ਹੂੰ, ਹੈ ਨਾ? ਤੇ ਉਹ ਇਸ ਵਕਤ ਸਾਰੇ ਕਿੱਤੇ ਚੱਲ ਰਹੇ ਆ, ਉਹ ਪ੍ਰੋਪਰ ਟਾਈਮ ਆ ਹੁਣ। ਜਦੋਂ ਮੀਂਹ-ਮਾਹ ਪੈ ਜਾਂਦਾ ਫਿਰ ਉਹ ਕੰਮ ਨਹੀਂ ਹੁੰਦੇ, ਹੈ ਨਾ? ਤੇ ਬਾਹਲੇ ਇੰਪੈਕਟਸ ਰਾਜਕਰਨ ਵੀ ਫਿਊਚਰ ਆਉਣੇ ਆ AI ਦੇ ਨਾਲ, ਜਿਹੜੀ ਟੈਕਨੋਲੋਜੀ ਦੇ, ਹੈ ਠੀਕ ਨਾ? ਹੈ। ਇਸ ਵਕਤ ਜਿਹੜੀ ਬਾਹਲੀ ਇੰਪੈਕਟ ਹੋ ਰਹੀ ਆ ਨਾ, ਉਹ ਯੀਲਡ ਤੇ ਪੈ ਰਹੀ ਆ ਕਿ ਸਾਨੂੰ ਇਉਂ ਨਹੀਂ ਪਤਾ ਵੀ ਜਾਂਦੀ ਟਰੀਆਂ ਨੂੰ ਕਿੰਨਾ ਨਿਊਟ੍ਰੀਐਂਟ ਚਾਹੀਦਾ। ਕੱਲੇ-ਕੱਲੇ ਨੂੰ ਇਉਂ ਨਹੀਂ ਵੀ ਟੋਟਲ ਜਾਂਦੀ, ਉਹ ਗੈਸ ਵਰਕ ਤਾਂ ਸਾਰੇ ਹੀ ਅੱਗੇ ਲੱਗੀ ਜਾਂਦੇ। ਜਿਹੜੇ ਪੁਰਾਣੇ ਫਾਰਮੂਲੇ ਸੀ, ਮੈਥਡ ਸੀ ਵੀ 200 ਪਾਉਂਡ ਆਹ ਪਾ ਦਿਓ, 100 ਪਾਉਂਡ ਆਹ ਪਾ ਦਿਓ, 10 ਗੈਲਨ, ਉਹ ਅੱਜ-ਕੱਲ੍ਹ ਚੱਲ ਨਹੀਂ ਰਹੇ। ਹੂੰ, 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 ਹੂੰ। ਹੈ ਨਾ? ਕੱਲੇ-ਕੱਲੇ ਟਰੀ ਨੂੰ 1-1 ਏਕੜ ਦੇ ਸੈਗਮੈਂਟ ਤੇ ਕਰਕੇ ਨਾ ਬ੍ਰੇਕ ਕਰਨਾ ਪੈਣਾ, ਕਰਕੇ ਤਾਂ ਫਿਰ ਉਹ ਦੇਖਿਆ ਜਾਵੇ ਵੀ ਇਹਨਾਂ ਨੂੰ ਪਾਣੀ ਕਿੱਦਾਂ ਲਾਈਏ। ਕਿਸੇ ਹੂੰ, ਤਾਂ ਖੇਤ ਦਾ ਜਿੱਥੇ ਰੇਤਾ ਗਾ, ਉਹਨੂੰ ਤਾਂ ਭਾਵੇਂ ਤੁਸੀਂ 3-4 ਘੰਟੇ ਰੋਜ਼ ਲਾ ਦਿਓ, 3 ਘੰਟੇ। ਹੂੰ, 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 ਹੂੰ। ਜਿੱਥੇ ਤੁਹਾਡੀ ਕਿੱਲੇ ਆਲੀ ਜ਼ਮੀਨ ਆ, ਉੱਥੇ ਤਾਂ ਭਾਵੇਂ ਜਿਹੜਾ ਤੁਸੀਂ 24 ਘੰਟੇ ਲਾਉਨੇ ਆ, ਲਾ ਕੇ ਮੁੜ ਕੇ, ਹੈ ਨਾ? ਇਹ ਨਾ ਜਿਹੜੇ ਸਾਰੀਆਂ ਹੁਣ ਇਸ ਵਕਤ ਟੈਸਟਿੰਗ ਹੋ ਰਹੀ ਆ, ਹੈ ਨਾ? ਤੇ ਉਹ ਟੈਸਟਿੰਗ ਦੇ ਨਾਲ ਫਿਰ ਅਸੀਂ ਜਾਣੀ ਦੀ ਬੇਸਿਕਲੀ ਆਪਦੇ ਆਪ ਨੂੰ ਜਾਣੀ ਦੀ ਇਹ ਕਨਕਲੂਜਨ ਤੇ ਲਿਆਉਣਾ ਪੈਣਾ ਵੀ ਅਸੀਂ, ਸਾਡੇ ਖੇਤ ਨੂੰ ਕਿੰਨਾ ਪਾਣੀ ਚਾਹੀਦਾ, ਕਦੋਂ ਚਾਹੀਦਾ ਗਾ, ਤੇ ਅਸੀਂ ਫਿਰ ਵੀ ਓਨਾ ਲਾਈਏ, ਹੂੰ, ਹੈ ਹੂੰ, ਨਾ? ਹੂੰ। ਉਹਦੇ ਲਈ ਤੁਹਾਨੂੰ ਟੂਲਸ ਚਾਹੀਦੇ ਆ। ਹੂੰ, ਹੂੰ। ਟੂਲ ਕਿਹੜੇ ਆ? ਸੈਟੇਲਾਈਟ ਦੇ ਵੀ ਟੂਲ ਆ, ਜਿਹੜੇ ਰਿਮੋਟ ਜਾਣੀ ਦੀ ਡਿਟੈਕਸ਼ਨ ਕਰਦੇ ਆ, ਉਹਨਾਂ ਦੇ ਵੀ ਟੂਲ ਆ, ਜਿਹੜੇ ਸੈਂਸਰਸ ਆ, ਉਹਨਾਂ ਦੇ ਵੀ ਟੂਲ ਹੈਗੇ ਆ। ਇਹ ਅੱਡੋ-ਅੱਡ ਟੂਲਾਂ ਦੇ ਨਾਲ ਤੁਹਾਨੂੰ ਜਾਣੀ ਦੀ ਆਪ ਹਿਊਮਨ ਦੀ ਇੰਪੋਸੀਬਲ ਆ ਇਸ ਵਕਤ ਕਿ ਤੁਹਾਡਾ ਕੋਈ PCA ਆ ਕੇ, ਐਗਰੋਨੋਮਿਸਟ ਆ ਕੇ ਦੱਸ ਦੇ ਵੀ ਜਾਂਦੀ ਤੁਹਾਡੇ 1-1 ਏਕੜ ਨੂੰ ਚੱਲ ਚੱਲ ਜੇ 40 ਏਕੜ ਦਾ ਪੀਸ ਆ ਵੀ ਆਹ 40 ਸੈਗਮੈਂਟ ਆ ਤੁਹਾਡੇ, ਉਹ ਦੱਸ ਨਹੀਂ ਸਕਦਾ। ਤੇ ਹੂੰ, ਹੂੰ, ਤੁਸੀਂ ਅਫੋਰਡ ਵੀ ਨਹੀਂ ਕਰ ਸਕਦੇ ਉਹਨੂੰ, ਉਹ ਤੁਹਾਨੂੰ ਆ ਕੇ ਦੱਸੇ। ਹੂੰ। ਜਿਹੜੀ ਆਟੋਮੇਸ਼ਨ ਆ, ਉਹਨੇ ਹਜ਼ਾਰਾਂ ਖੇਤਾਂ ਦੇ ਵਿੱਚ ਹੀ ਜਾਣੀ ਦੀ ਦੱਸ ਦੇਣਾ ਵੀ ਆਹ ਜਿਹੜੇ ਆਹ ਇੱਥੇ ਇਸ ਏਕੜ 'ਚ ਆਹ ਪ੍ਰੋਬਲਮਸ ਆ, ਹੂੰ, ਹੈ ਨਾ? ਤੇ ਉਹ ਜਿੰਨਾ ਚਿਰ ਉਹ ਜਿਹੜੀਆਂ ਤਾਂ ਹੁਣ ਮੇਨ ਕਾਰਪੋਰੇਸ਼ਨਸ ਆ, ਉਹਨਾਂ ਨੇ ਤਾਂ ਆਲਰੇਡੀ ਕਰਨੇ ਸ਼ੁਰੂ ਕਰਤੇ ਆ, ਹੈ ਨਾ? ਹੂੰ, ਡਿਟੈਕਸ਼ਨ ਸ਼ੁਰੂ ਕੀਤੀ ਵੀ ਆ, ਉੱਧਰ ਹੀ ਇਨਵੈਸਟਮੈਂਟਸ ਜਾ ਰਹੀਆਂ। ਤੇ ਜਿਹੜੇ ਜਾਣੀ ਦੀ ਫਾਰਮਰਸ, ਉਹਨਾਂ ਦੇ ਹਲੇ ਉਹ ਸੋਚ ਵੀ ਨਹੀਂ ਰਹੇ, ਉਹਨਾਂ ਲਈ ਬਹੁਤ ਇਸ਼ੂ ਆਉਣਗੇ ਅਗਲੇ 5 ਸਾਲਾਂ ਦੇ ਵਿੱਚ ਦੀ, ਹੂੰ, 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 ਹੂੰ। ਹੈ ਨਾ? ਤੇ ਜੇ ਜਾਣਦੀ ਹੁਣ ਤੁਸੀਂ ਆਪਾਂ ਕਹਿ ਦਈਦਾ ਵੀ ਜਾਣਦੀ ਫਲਾਣੇ ਕੋਰਨਰ 'ਚ ਯੀਲਡ ਘੱਟ ਆ, ਉਹਦੇ ਰੀਜ਼ਨਸ ਆ ਵੀ ਉਹ ਡਿਫਰੈਂਟ ਚੀਜ਼ ਮੰਗਦੇ ਆ, ਸ਼ਾਇਦ ਪਾਣੀ, ਨਿਊਟ੍ਰੀਐਂਟਸ, ਹੈ ਨਾ? ਉਹਦੀ ਖੇਤੀ ਡਿਫਰੈਂਟ ਮੰਗਦੇ, ਉਹ ਖੇਤੀ ਔਨ ਦਾ ਫਲਾਈ ਡਿਫਰੈਂਟ ਹੋਣੀ ਆ। ਹੂੰ, 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 ਹੂੰ। ਗਾਹਾਂ ਨੂੰ ਜਿਹੜੀ ਖੇਤੀ ਹੋਣੀ ਆ ਨਾ, ਜਸਟ ਇਨ ਟਾਈਮ, ਵੇਰੀਏਬਲ ਐਪਲੀਕੇਸ਼ਨ, ਉਹ ਸਾਰੀਆਂ ਹੋ ਰਹੀਆਂ ਗੀਆਂ, ਆ ਰਹੀਆਂ, ਹੈ ਨਾ? ਮੈਂ ਕਾਫੀ ਡੇਟਾ ਦੇਖਿਆ ਜਿਹਦੇ ਨਾਲ ਇੰਪਰੂਵਮੈਂਟਸ ਬਹੁਤ ਹੋਈਆਂ ਗੀਆਂ, ਠੀਕ ਹੈ। ਹੈ ਨਾ? ਹੂੰ। ਜਿਹੜੇ ਅਗਲਿਆਂ ਨੇ ਐਡਜਸਟ ਕੀਤੇ ਆ ਨਾ ਵੀ ਜਾਣਦੀ ਅਸੀਂ ਪਾਣੀ ਤੇ ਹੀ ਲਾ ਲਓ ਵੀ ਅਸੀਂ ਕਦੋਂ ਪਾਣੀ ਲਾਉਣਾ, ਕਿੰਨਾ ਪਾਣੀ ਲਾਉਣਾ ਗਾ, ਹੈ ਨਾ? ਅਸੀਂ ਸਾਰੀ ਵਰਮ ਵੈਟ ਕਰੀਏ ਕਿ ਅੱਧਾ ਵਰਮ ਨੂੰ ਵੈਟ ਕਰ ਦਈਏ। ਅਸੀਂ ਹੂੰ, ਦੋਨੇ ਪਾਸੇ ਕਰਕੇ ਦੇਖੀਏ ਕਿ ਵਿਚਾਲੇ ਲਾ ਕੇ ਦੇਖੀਏ, ਹੈ ਨਾ? ਹੂੰ। ਉਹਨਾਂ ਦੇ ਜਿਹੜੇ ਸਾਰੇ ਡੇਟੇ ਆਉਂਦੇ ਆ ਨਾ, ਇਹ ਬੇਸਿਕਲੀ ਜਾਣਦੀ ਜਿਹੜੀਆਂ ਇਹ ਸਟੱਡੀਜ਼, ਇਹ ਤੁਸੀਂ ਆਪ ਜਿੰਨਾ ਫਾਰਮਰ ਬੈਟਰ ਕਰ ਸਕਦਾ, ਉਹ ਤੁਹਾਨੂੰ ਯੂਨੀਵਰਸਿਟੀ ਵਾਲਾ ਡੇਟਾ ਨਹੀਂ ਦੇ ਸਕਦਾ, ਕਿ ਉਹਨਾਂ ਕੋਲ ਸੈਂਪਲ ਸਾਈਜ਼ ਬਹੁਤ ਛੋਟਾ ਹੁੰਦਾ, ਹੂੰ, 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 ਹੂੰ। ਹੈ ਨਾ? ਜਦੋਂ ਤੁਸੀਂ ਇੱਥੇ ਮੈਂ ਆਪਣੇ ਟ੍ਰੇਸੀ ਇੱਕ ਵੀਰ ਆ, ਉਹਦੇ ਨਾਲ ਗੱਲ ਹੁੰਦੀ ਆ, ਉਹਦੇ ਖੇਤ 'ਚ ਮੈਂ ਇੱਕ ਵਾਰੀ ਗਿਆ ਸੀ, ਦਿਸ ਰਿਹਾ ਵੀ ਉਹ ਪਾਣੀ ਠੀਕ ਨਹੀਂ ਗਾ। ਇੱਕ ਠੀਕ। ਪਾਸੇ ਪਾਣੀ ਜ਼ਿਆਦਾ ਲੱਗ ਰਿਹਾ, 2 ਗੁਣਾ ਜ਼ਿਆਦਾ ਗਾ, ਇੱਕ ਪਾਸੇ ਜਾਣੀ ਦੀ ਘੱਟ ਆ। ਤੇ ਜਦੋਂ ਉਹ ਫਰਟੀਲਾਈਜ਼ਰ ਪਾਉਂਦਾ, ਹੋਰ ਚੀਜ਼ਾਂ ਨੂੰ ਪਾਣੀ ਲਾਉਂਦਾ, ਉਹ ਲਾਉਂਦਾ ਇੱਕ ਲੈਵਲ ਤੇ ਆ, ਉਹ ਜਾਣੀ ਦੀ ਤੁਸੀਂ ਉਹਨੂੰ ਟ੍ਰੀਟਮੈਂਟ ਸੇਮ ਦੇ ਹੀ ਨਹੀਂ ਸਕਦੇ, ਉਹਦੀ ਯੀਲਡ ਘਟਣੀ ਘਟਣੀ ਆ, ਉਹ ਹੈ ਨਾ? ਫ਼ਰਕ ਆ ਉੱਥੇ ਉਹਨਾਂ ਦੋਨੋਂ ਪਾਸਿਆਂ 'ਚ। ਹਾਂ, ਫਰਕ ਆ, ਇਉਂ ਨਹੀਂ ਵੀ ਮਿਹਨਤ ਨਹੀਂ ਕਰਦਾ, ਮਿਹਨਤ ਬਹੁਤ ਹਾਰਡ ਕਰਦਾ, ਹੂੰ, ਹੈ ਹੂੰ, ਨਾ? ਹੂੰ।
ਪਰ ਮੇਨ ਪ੍ਰੋਬਲਮ ਜਿੱਦਾਂ ਜਾਂਦੀ ਉੱਥੇ ਆਈ ਵੀ ਆ ਨਾ, ਇਹ ਚੀਜ਼ਾਂ ਦੀ ਜਿਹੜੀ ਡਿਟੈਕਸ਼ਨ ਆ ਰਹੀ ਆ ਨਾ, ਜਿੰਨਾ ਚਿਰ ਅਸੀਂ ਇਹ ਡਿਟੈਕਸ਼ਨ ਨੂੰ ਕੈਚ ਅਪ ਨਹੀਂ ਕਰਦੇ, ਠੀਕ ਹੈ। ਇਸੇ ਕਰਕੇ ਆਪਾਂ ਕਹਿੰਦੇ ਆ ਨਾ ਵੀ ਜੇ ਜਾਂਦੀ ਤੁਸੀਂ ਲੌਂਗ ਟਰਮ ਫਾਰਮਿੰਗ 'ਚ ਰਹਿਣਾਗਾ, ਹੈਨਾ, ਜਿਹੜੀ ਤੁਹਾਡੀ ਆਉਂਦੀ ਜਨਰੇਸ਼ਨ ਆ, ਉਹਨੂੰ ਆਪਦੇ ਆਪ ਨੂੰ ਐਂਸਰ ਕਰਨਾ ਪੈਣਾ ਵੀ ਮੈਂ ਖੇਤੀ ਕਿੱਦਾਂ ਕਰਨੀ ਆ। ਹਿਸਾਬ ਨਾਲ ਹੀ ਕਰਨੀ ਪੈਣੀ ਜਿੱਦਾਂ ਹੁਣ, ਕਿਉਂ ਗਾਂ ਨੂੰ ਹੁਣ ਦੇਖੋ ਲੇਬਰ ਆ, ਜਿਹੜੀ ਲੇਬਰ ਅੱਜ ਤੋਂ 10 ਸਾਲ ਸੀ, ਉਹ ਅੱਜ ਕੱਲ੍ਹ ਉਹ ਲੇਬਰ ਕੰਮ ਵਾਲੀ ਹੈ ਨੀ ਗੀ, ਹੈਨਾ। ਤੇ ਸਾਰੀ ਜਾਣਦੀ ਜਿਹੜਾ ਬਜਟ ਨਾਲ ਚੱਲਣਾ ਪੈਣਾ, ਆਟੋਮੇਸ਼ਨਸ ਹੋਣੀਆਂ ਹੀ ਹੋਣੀਆਂ, ਹੈਨਾ। ਤੇ ਜਿਹੜਾ ਕਰ ਜੂਗਾ ਉਹ ਰਹਿ ਜੂ, ਜਿਹੜਾ ਜਿਹਨੇ ਨਹੀਂ ਕੀਤਾ ਉਹਦਾ ਕਾਸ ਦੁੱਗਣਾ ਤਿੱਗਣਾ ਹੋ ਜਾਣਾ। ਉੱਥੇ ਪ੍ਰੋਬਲਮਸ ਆਉਣੀਆਂ ਕਿ ਅਗਲੇ ਨੇ ਕਹਿਣਾ ਮੇਰੀ ਯੀਲਡ ਨਹੀਂ ਆਈ। ਯੀਲਡ ਤਾਂ ਨਹੀਂ ਆਈ ਨਾ ਕਰਕੇ ਹਰ ਇੱਕ ਕੱਲੇ ਬੂਟੇ ਦਾ ਤਾਂ ਪਤਾ ਹੀ ਨਹੀਂ ਸੀ। ਹਾਂਜੀ, ਹਾਂਜੀ, ਹਾਂਜੀ। ਜਿਹੜਾ ਆਪਾਂ ਕਹਿੰਦੇ ਸੀ ਨਾ ਵੀ ਜਾਣਦੀ ਚਲੋ ਢੇਰ ਪਾ ਦਿਓ ਇੰਨਾ ਹੋ ਜੂ, ਆਹ ਕਰ ਦਿਓ ਇੰਨਾ ਹੋ ਜੂਗਾ, ਆਪੇ ਯੀਲਡ ਆ ਜੂਗੀ। ਅੱਜ ਕੱਲ੍ਹ ਉਹ ਫਾਰਮੂਲੇ ਚੱਲ ਨਹੀਂ ਰਹੇ। ਸਹੀ ਆ। ਹੈਨਾ, ਜਿੱਥੇ ਦਾ ਗਰਾਊਂਡ ਚੰਗੀ ਆ, ਪਾਣੀ ਚੰਗਾ, ਉੱਥੇ ਆ ਜਾਂਦਾ, ਜਿੱਥੇ ਨਹੀਂ ਉੱਥੇ ਨਹੀਂ ਗਾ। ਬਾਹਲਾ ਜਾਣੀ ਦੀ ਨਾ, ਇਸ ਕਰਕੇ ਬਾਹਲਾ ਥਾਂ ਕੈਲੀਫੋਰਨੀਆ ਦਾ ਜਿੱਥੇ ਹਾਈ ਪ੍ਰੋਡਿਊਸਿੰਗ ਸੀਗਾ, ਉੱਥੇ ਇਹ ਕੰਡੀਸ਼ਨਾਂ ਹੈਗੀਆਂ ਗੀਆਂ ਕਿ ਚਾਹੇ ਉੱਥੇ ਪਾਣੀ ਦੀ ਪ੍ਰੋਬਲਮ ਆ ਤੇ ਚਾਹੇ ਉੱਥੇ ਸੋਇਲ ਦੇ ਇਸ਼ੂਜ਼ ਆ। ਤੇ ਉੱਥੇ ਜਦੋਂ ਫਿਰ ਇਹ ਡਿਫਰੈਂਟ ਕਰਾਪ ਜਾਂਦੇ ਆ, ਭਾਵੇਂ ਪਿਸਟੈਚੀਓਜ਼ ਆ, ਭਾਵੇਂ ਕੋਈ ਵੀ ਕਰਾਪ ਲਾ ਲਓ, ਉਹਨਾਂ ਤੇ ਇੰਪੈਕਟ ਪੈਂਦਾ ਹੀ ਪੈਂਦਾ। ਹੈਨਾ, ਸੋ ਮੈਂ ਤਾਂ ਇਹ ਕਰਕੇ ਕਹਿੰਦਾ ਵੀ ਜਾਣਦੀ ਸਾਰਿਆਂ ਨੂੰ ਅਨੁਭਵ ਹੋਣਾ ਚਾਹੀਦਾ। ਪੱਗ ਦੇ ਵਿੱਚ ਕੁਐਸਚਨ ਪੁੱਛ ਲਓ ਆਨਲਾਈਨ ਵੀ ਆਹ ਕਿੱਦਾਂ ਗਾ, ਆਹ ਕੀ ਆ। ਆਪਾਂ ਜਾਣਦੀ ਜਦੋਂ ਗੈਦਰਿੰਗ ਕਰੀਦੀ ਆ, ਗੈਦਰਿੰਗ ਦਾ ਮਤਲਬ ਹੀ ਇਹ ਆ ਵੀ ਇੱਕ ਦੂਜੇ ਤੋਂ ਸਿੱਖੋ। ਜਿਹੜੀ ਪ੍ਰੈਕਟਿਸਿਸ ਕੀਤੀਆਂ, ਹੁਣ ਜਿੱਦਾਂ ਆਲਮੰਡ ਕਾਨਫਰੰਸ ਆ ਰਹੀ ਆ ਦਸੰਬਰ 10 ਤੋਂ 12 ਤੱਕ। ਅੱਛਾ, ਹੈਨਾ, ਰਹਿ ਗਏ ਥੋੜੇ ਦਿਨ। ਇਸ ਵਾਰ ਤਾਂ ਪੇਚਾ ਚੰਗਾ ਪਿਆ ਸੀਗਾ ਐਲਮੰਡ ਬੋਰਡ ਨਾਲ, ਜਾਣਾ ਚਾਹੀਦਾ ਹੁਣ ਤਾਂ ਲੋਕਾਂ ਨੂੰ ਜ਼ਿਆਦਾ। ਆਪਣੇ ਬਹੁਤ ਭਾਈ ਬਣਦਾ ਤੇ ਨਹੀਂ, ਐਕਚੁਅਲੀ ਸਾਰਿਆਂ ਨੂੰ ਜਾ ਕੇ ਉੱਥੇ ਕੁਐਸਚਨ ਕਰਨਾ ਚਾਹੀਦਾ। ਇੱਕ ਨਾ ਉੱਥੇ ਆਉਣੀ ਵੀ ਜਾਣਦੀ ਮੀਟਿੰਗਾਂ 'ਚ ਬਹਿ ਕੇ ਜਾਣਦੀ ਜ਼ਿਆਦਾ ਕੁਝ ਮਿਲਦਾ ਨਾ। ਇੱਕ ਜਿੱਥੇ ਮੇਨ ਫਲੋਰ ਆ ਨਾ, ਉੱਥੇ ਯੂਨੀਵਰਸਿਟੀ ਦੀਆਂ ਨਾ ਸਟੱਡੀਜ਼ ਲਾਈਆਂ ਹੁੰਦੀਆਂ। ਠੀਕ ਹੈ। ਸਟੱਡੀਜ਼ ਦੇ ਵਿੱਚ ਉੱਥੇ ਜਿਹੜੇ ਯੂਸੀ ਐਕਸਟੈਂਸ਼ਨ ਦੇ ਜਿਨ੍ਹਾਂ ਨੇ ਰਿਸਰਚ ਕੀਤੀ ਆ, ਉੱਥੇ ਹੁੰਦੇ ਆ। ਉਹਨਾਂ ਨਾਲ ਜਾ ਕੇ ਗੱਲ ਕਰੋ ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੇ ਵੀ ਜਿਹੜੇ ਉਹਨਾਂ ਨੇ ਉਹ ਫੱਟੇ ਜੇ ਲਾਏ ਆ, ਉਹਨਾਂ ਦਾ ਮਤਲਬ ਕੀ ਆ। ਤੁਸੀਂ ਸਿੱਧਾ ਪੁੱਛ ਸਕਦੇ ਆ, ਇਉਂ ਵੀ ਇੱਥੇ ਸ਼ੰਗ ਸ਼ਰਮ ਵਾਲੀ ਕਿਹੜੀ ਗੱਲ ਆ ਵੀ ਜਿਹੜਾ ਤੂੰ ਆ ਫੱਟਾ ਜਿਹਾ ਲਾਇਆ ਭਾਈ, ਆ ਦੱਸ ਕਾਹਦੇ ਲਈ ਆ, ਸਮਝਾ ਸਾਨੂੰ, ਸਮਝਾ। ਜਿੰਨਾ ਚਿਰ ਨਹੀਂ ਸਮਝਦੇ ਉੱਥੋਂ ਹਿੱਲਣਾ ਨਹੀਂ ਚਾਹੀਦਾ। ਤਸੱਲੀ ਕਰਨੀ ਚਾਹੀਦੀ ਆ, ਤਸੱਲੀ ਕਰਨੀ ਚਾਹੀਦੀ ਆ। ਆਪਾਂ ਤਾਂ ਜਦੋਂ ਜਾਈਦਾ ਉੱਥੇ ਪੂਰੀ ਕਰਕੇ ਆਈਦੀ ਆ। ਨਹੀਂ, ਅਗਲੇ ਦੀ ਵੀ ਕਰਾਓ ਤਸੱਲੀ, ਤਾਂ ਆਪਣੀ ਵੀ ਕਰਵਾਓ। ਕੁਐਸਚਨ ਕਰੋ ਨਾ ਜਾਂਦੀ, ਉਹਦਾ ਵੀ ਨਾਲ ਅਗਲੇ ਨੇ ਮਿਹਨਤ ਬਹੁਤ ਕੀਤੀ ਆ ਇੰਨਾ ਡੇਟਾ ਕਲੈਕਟ ਕਰਨ ਨੂੰ, ਹਨਾ। ਬੜੇ ਗ੍ਰਾਫਸ ਪਾਏ ਆ, ਜੇ ਉਹ ਗ੍ਰਾਫਸ ਦਾ ਮਤਲਬ ਪੁੱਛ ਲਓ ਵੀ ਇਹਦਾ ਮਤਲਬ ਕੀ ਆ, ਹੈਨਾ। ਤੇ ਫਿਰ ਉਹਨੂੰ ਅਪਲਾਈ ਕਰਕੇ ਦੇਖੋ ਵੀ ਤੁਹਾਡੇ ਖੇਤਾਂ 'ਚ ਉਹ ਕਿੱਦਾਂ ਅਪਲਾਈ ਕਰਦਾ। ਜੇ ਤੁਸੀਂ ਜਿਹੜੇ ਬੰਦੇ ਨਾਲ ਗੱਲ ਕਰ ਰਹੇ ਆ, ਉਹ ਤੁਹਾਡੇ ਖੇਤ ਦੇ ਵਿੱਚ ਉਹਦਾ ਜਿਹੜਾ ਟੈਸਟਿੰਗ ਐਕਸਪੈਰੀਮੈਂਟ ਕੀਤੀ ਆ, ਉਹ ਕਿੱਦਾਂ ਇੱਥੇ ਕੰਮ ਆਊਗੀ। ਹਾਂਜੀ, ਹੈਨਾ। ਸੋ ਇਹਦੇ ਵਿੱਚ ਇਹ ਵੀ ਚੱਕਰ ਆ ਜਾਂਦਾ ਨਾ ਵੀ ਕਈ ਵਾਰੀ ਆਪਾਂ ਨੂੰ ਸਵਾਲ ਪੁੱਛਣਾ ਵੀ ਨਹੀਂ ਆਉਂਦਾ, ਪੁੱਛਣਾ ਕੀ ਹੈ। ਹਾਂ, ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਜਾਂਦੀ ਦੇਖੋ ਸੰਗ ਸ਼ਰਮ ਲਾ ਕੇ ਜਾਵੋ। ਬੇਸਿਕ ਤੋਂ ਬੇਸਿਕ ਸਵਾਲ ਪੁੱਛੋ। ਬੇਸਿਕ ਪੁੱਛ ਲਓ ਵੀ ਜਾਂਦੀ ਤੂੰ ਆਹ ਭਾਈ ਜਿਹੜੀ ਮਿਹਨਤ ਕੀਤੀ ਆ, ਮੈਨੂੰ ਤਾਂ ਸਮਝ ਨਹੀਂ ਆਈ, ਤੂੰ ਕਾਹਦੇ ਲਈ ਇੱਥੇ ਆਇਆ। ਆਪੇ ਉਹਨੇ ਦੱਸ ਦੇਣਾ। ਠੀਕ ਹੈ। ਕਈ ਵਾਰੀ ਮੈਂ ਜਾਣ ਕੇ ਉੱਥੇ ਇਦਾਂ ਦੇ ਕੁਐਸਚਨ ਇਦਾਂ ਦੇ ਕੀਤੇ ਆ ਵੀ ਭਾਈ ਤੂੰ ਇੱਥੇ ਖੜਾ ਕਾਹਦੇ ਲਈ ਆ। ਸਮਝਾ, ਸਹੀ ਗੱਲ ਆ ਬਈ, ਤੂੰ ਦੱਸ ਭਾਈ ਜਿਹੜੀ ਜਾਣਦੀ। ਫਿਰ ਅਗਲਾ ਡੀਪ ਦੱਸਦਾ, ਫਿਰ ਡਿਸਕਸ਼ਨ ਆਪੇ ਤੁਹਾਡਾ ਨੌਲੇਜ ਵੱਧ ਜਾਂਦਾ। ਪਰ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਖੇਤੀ ਦੀ ਟ੍ਰਾਂਸਫਰਮੇਸ਼ਨ ਹੋ ਰਹੀ ਆ ਨਾ, ਉਹਦੇ ਨਾਲ ਸਾਨੂੰ ਫਾਰਮਰਾਂ ਨੂੰ ਰਲਣਾ ਪੈਣਾ, ਜੇ ਇਸ ਕਿੱਤੇ 'ਚ ਰਹਿਣਾ। ਜੇ ਨਹੀਂ ਕਿੱਤੇ 'ਚ ਰਹਿਣਾ ਵੀ ਜਾਂਦੀ ਸ਼ੋਰਟ ਟਰਮ ਲਈ ਆ, ਫਿਰ ਤਾਂ ਠੀਕ ਆ, ਫਿਰ ਤਾਂ ਜਿੱਦਾਂ ਚੱਲਦੀ ਆ ਚੱਲੀ ਜਾਣਦੇ ਆ, ਹੈਨਾ। 2-4 ਸਾਲ ਤਾਂ ਕੱਢ ਹੀ ਜਾਣੇ ਆ। ਸਹੀ, ਹੈਨਾ। ਹਾਂਜੀ ਜੀ, ਚਲੋ ਸਮਾਂ ਵੀ ਹੋ ਗਿਆ ਆਪਣਾ ਅੱਜ ਦੇ ਪ੍ਰੋਗਰਾਮ ਦਾ। ਧੰਨਵਾਦ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਮਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।